ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਂ ਟੋਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 19 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਭਾਰਤੀ ਫੌਜ ਵੱਲੋਂ ਕੀਤੇ ਗਏ ਇੱਕ ਅਜਿਹੇ ਦਾਅਵੇ ਦੀ, ਜਿਸ ਨੂੰ ਲੈ ਕੇ ਖਾਸੀ ਚਰਚਾ ਹੋ ਰਹੀ ਹੈ ਸ਼ਰਮਾ ਜੀ। ਤੇ ਉਹ ਦਾਅਵੇ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਵੀ ਹੈ, ਕਿਉਂਕਿ ਲੋਕ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ, ਤਰ੍ਹਾਂ ਤਰ੍ਹਾਂ ਦੇ ਪੱਖਾਂ ਤੋਂ, ਹਰ ਤਰ੍ਹਾਂ ਦੇ ਪਹਿਲੂ ਤੋਂ ਉਸ ਦਾਅਵੇ ਨੂੰ ਵਾਚ ਰਹੇ ਨੇ। ਦਾਅਵਾ ਜਿਹੜਾ ਉਹ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਪਾਕਿਸਤਾਨ ਫੌਜ ਦੇ ਨਾਲ ਜੁੜਿਆ ਹੋਇਆ। ਇਹ ਕਿਹਾ ਗਿਆ ਕਿ ਪਾਕਿਸਤਾਨ ਦੇ ਫੌਜ ਦੇ ਨਿਸ਼ਾਨੇ ਦੇ ਉੱਤੇ ਦਰਬਾਰ ਸਾਹਿਬ ਸੀ। ਕਿਉਂ ਸੀ ਤੇ ਕਿਵੇਂ ਸੀ, ਇਹ ਸਵਾਲ ਉੱਠਣੇ ਸੁਭਾਵਿਕ ਜੀ ਗੱਲ ਹੈ। ਬਿਲਕੁਲ ਪ੍ਰਵੀਨ ਜੀ, ਜਦੋਂ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਸਥਿਤ ਉਹਨਾਂ ਦੇ ਜਿਹੜੇ ਅੱਤਵਾਦੀ ਟਿਕਾਣੇ ਨੇ ਜੀ ਉਹਨਾਂ ਨੂੰ ਟੈਟੇਰੀ ਕਰਨਾ, ਉਹਦੇ ਲਈ ਏਅਰ ਸਟ੍ਰਾਈਕ ਦਾ ਫੈਸਲਾ ਹੁੰਦਾ ਹੈ ਔਰ ਭਾਰਤੀ ਫੌਜ ਦੇ ਜਾਂਬਾਜ਼ ਉਸ ਮਿਸ਼ਨ ਨੂੰ ਪੂਰਾ ਕਰਦੇ ਨੇ। ਉਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਮਤਲਬ ਕਹਿ ਸਕਦੇ ਹੋ ਤੁਸੀਂ ਕਿ ਡਰੋਨ, ਰਾਕਟ ਹੈ ਨਾ, ਜਾਂ ਫਿਰ ਮਿਜ਼ਾਈਲਾਂ ਜਾਂ ਗੋਲੀਬਾਰੀ LOC ਔਰ ਸਰਹੱਦ ਤੇ, ਇਹ ਸਾਰੀ ਪ੍ਰਕਿਰਿਆ ਜਦੋਂ ਚੱਲਦੀ ਹੈ ਤਾਂ ਉਹਦੇ ਵਿੱਚ ਭਾਰਤੀ ਫੌਜ ਵੀ ਮੋੜਵਾਂ ਜਵਾਬ ਦਿੰਦੀ ਹੈ। ਔਰ ਭਾਰਤੀ ਫੌਜ ਵੱਲੋਂ ਵੀ ਮਤਲਬ ਕਿ ਬੇਸ਼ੱਕ ਕਈ ਉਹਨਾਂ ਦੇ ਮਿਜ਼ਾਈਲਾਂ ਦਾਗੀਆਂ ਗਈਆਂ, ਉਹ ਸਾਰਾ ਕੁਛ ਹੋਇਆ, ਤੇ ਜਾਂ ਫਿਰ ਉਹਨਾਂ ਦੇ ਜੋ ਆਏ ਉਹਨਾਂ ਨੂੰ ਸਾਰੇ ਨੂੰ ਹਵਾ 'ਚ ਨਿਊਟਰਲਾਈਜ਼ ਕੀਤਾ। ਇਹ ਸਾਰੀ ਪ੍ਰਕਿਰਿਆ ਤੇ ਕੁਝ ਦਿਨਾਂ ਬਾਅਦ ਹੁਣ ਭਾਰਤੀ ਫੌਜ ਵੱਲੋਂ ਚੇਚੇ ਤੌਰ ਤੇ ਖਾਸ ਕਰਕੇ ਜਿਹੜੇ ਏਅਰ ਡਿਫੈਂਡਰਸ ਨੇ ਉਹਨਾਂ ਦੇ ਮੇਜਰ ਕਾਰਤਿਕ, ਉਹਨਾਂ ਨੇ ਭਾਰਤੀ ਨਿਊਜ਼ ਏਜੰਸੀਆਂ ਨਾਲ ਗੱਲਬਾਤ ਦੌਰਾਨ ਇਸ ਗੱਲ ਨੂੰ ਸਾਹਮਣੇ ਲਿਆਂਦਾ ਕਿ ਜਦੋਂ ਪਾਕਿਸਤਾਨ ਦੀ ਫੌਜ ਵੱਲੋਂ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਸਾਡੇ ਏਅਰਵੇਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਤੇ ਅਸੀਂ ਉਹਨਾਂ ਨੂੰ, ਜਿਵੇਂ S-400 ਦੀ ਚਰਚਾ ਖੂਬ ਹੋਈ ਹੈ, ਉਸ ਤਰ੍ਹਾਂ ਜਿਹੜੀ ਤਕਨੀਕ ਸੀ ਉਹਦੇ ਨਾਲ ਅਸੀਂ ਉਹਨੂੰ ਡਿਸਪਿਊਜ਼ ਕਰ ਰਹੇ ਸੀ, ਨਿਊਟਰਲਾਈਜ਼ ਕਰ ਰਹੇ ਸੀ, ਹਵਾ 'ਚ ਹੀ ਉਹਨੂੰ ਖਾਰਜ ਕਰ ਦਿੰਦੇ ਸੀ। ਠੀਕ ਹੈ ਜੀ। ਤੇ ਜਦੋਂ ਕਹਿੰਦੇ ਕਿ ਇਹ ਹੁਣ ਉਹਨਾਂ ਦੇ ਕਹਿਣ ਅਨੁਸਾਰ ਹੈ ਕਿ ਜਦੋਂ ਪਾਕਿਸਤਾਨ ਫੌਜ ਭਾਰਤੀ ਟਿਕਾਣਿਆਂ ਨੂੰ, ਫੌਜੀ ਟਿਕਾਣਿਆਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਉਣ 'ਚ ਕਾਮਯਾਬ ਨਹੀਂ ਹੋਈ ਤਾਂ ਉਹਨੂੰ ਲੱਗਿਆ ਕਿ ਇੱਥੇ ਲਈ ਡਿਫੈਂਸ ਸਿਸਟਮ ਜ਼ਿਆਦਾ ਲਾਇਆ, ਇਸ ਲਈ ਆਪਾਂ ਲੋਕਾਂ ਕਨੀ ਨੂੰ ਹੋ ਜਾਓ, ਸ਼ਹਿਰਾਂ ਕਨੀ ਨੂੰ ਹੋ ਜਾਓ, ਕਸਬਿਆਂ ਕਨੀ ਨੂੰ ਹੋ ਜਾਓ। ਤੇ ਉਹਦੇ ਵਿੱਚ ਕਹਿੰਦੇ ਕਿ ਉਹਨਾਂ ਦਾ ਅਹਿਮ ਨਿਸ਼ਾਨਾ ਪੰਜਾਬ ਦੇ ਕਈ ਨਗਰ ਧਾਰਮਿਕ ਸਥਾਨ, ਜਿਨ੍ਹਾਂ ਚੋਂ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਥਾਨ ਵੀ ਹੈ। ਉਹ ਕਹਿੰਦੇ ਕਿ ਇਸ ਸਥਾਨ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਵੱਲੋਂ ਮਿਜ਼ਾਈਲਾਂ, ਡਰੋਨ ਛੱਡੇ ਗਏ, ਦਾਗੇ ਗਏ, ਜਿਹਨੂੰ ਭਾਰਤੀ ਫੌਜ ਨੇ ਪੂਰੀ ਮੁਸਤੈਦੀ ਦੇ ਨਾਲ ਹਵਾ 'ਚ ਹੀ ਨਿਊਟਰਲਾਈਜ਼ ਕਰਤਾ। ਜੀ। ਹੁਣ ਇਹ ਤਾਂ ਫੌਜ ਦਾ ਬਿਆਨ ਹੈ, ਫੌਜ ਦੇ ਉੱਤੇ ਕਦੇ ਕਿਸੇ ਨੇ ਸ਼ੰਕੇ ਸ਼ੁਬੇ ਕੀਤੇ ਵੀ ਨਹੀਂ, ਪਰ ਜਿਹੜੀ ਰਾਜਨੀਤੀ ਹੈ ਉਹ ਤੇ ਤਾਂ ਸ਼ੰਕੇ ਸ਼ੁਬੇ ਹੈਗੇ ਆ। ਸੋ ਇਹ ਰਾਜਨੀਤਿਕ ਸ਼ੰਕੇ ਸ਼ੁਬਿਆਂ ਨਾਲ, ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਸਿੱਧਾ ਹੈ ਕਿ ਉੱਥੇ ਦੀ ਫੌਜ ਨੂੰ ਤਾਂ ਆਪ ਉਹ ਡਿਸੀਜਨ ਮੇਕਰ ਨੇ, ਆਪ ਇਹ ਕਾਰਵਾਈ ਮੇਕਰ ਨੇ, ਆਪ ਇਹ ਫੈਸਲਾ ਲੈਣਾ, ਆਪ ਇਹ ਸਾਰਾ ਕੁਛ ਕਰਨਾ। ਸਹੀ। ਇੱਥੇ ਤਾਂ ਭਾਰਤੀ ਫੌਜ ਨੂੰ ਜੋ ਦਿਸ਼ਾ ਨਿਰਦੇਸ਼ ਮਿਲਦੇ ਨੇ ਉਸ ਪੱਧਰ ਤੇ ਅਗਾਂਹ ਕੰਮ ਹੁੰਦਾ। ਬੇਸ਼ੱਕ ਕਹਿਣ ਨੂੰ ਹੁੰਦਾ ਕਿ ਤੁਹਾਨੂੰ ਫ੍ਰੀ ਹੈਂਡ ਦੇਤਾ, ਸੋ ਕਿਤੇ ਨਾ ਕਿਤੇ ਉਹ ਰਣਨੀਤੀ, ਉਹ ਤਾਲਮੇਲ ਹੁੰਦਾ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਸਵਾਲ ਆ ਰਹੇ ਨੇ ਕਿ ਇੱਕ ਤਾਂ ਸੰਗਤ ਨੂੰ, ਆਮ ਆਵਾਮ ਨੂੰ ਇਹ ਗੱਲ ਅਜੇ ਵੀ ਮੰਨ ਨੂੰ ਨਹੀਂ ਲੱਗ ਰਹੀ ਕਿ ਇੰਜ ਵੀ ਕਰ ਸਕਦਾ ਪਾਕਿਸਤਾਨ। ਜੀ। ਕਿਉਂਕਿ SGPC ਦੇ ਨੁਮਾਇੰਦੇ ਵੀ ਗੱਲ ਕਰ ਰਹੇ ਸੀ ਕਿ ਚਾਹੇ ਪਾਕਿਸਤਾਨੀ ਫੌਜ ਦੇ ਜਰਨਲ ਨੇ ਤੇ ਚਾਹੇ ਆਪਣੇ ਨੇ, ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਕੀ ਮਹੱਤਤਾ, ਤੇ ਇੰਜ ਕੋਈ ਅਜਿਹੀ ਘਟੀਆ ਹਰਕਤ ਨਹੀਂ ਕਰ ਸਕਦਾ। ਪਰ ਫਿਰ ਵੀ ਪਾਪੀ ਮਨ ਦਾ ਕੀ ਪਤਾ ਹੁੰਦਾ ਜੀ, ਉਹਦੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਅੱਜ ਦੇ ਦੌਰ 'ਚ ਕੀ ਹੋ ਸਕਦਾ। ਜੀ।
ਫਿਰ ਇਹਦੇ ਵਿੱਚੋਂ ਕੁਝ ਧਿਰਾਂ ਇਸ ਨੁਕਤੇ ਤੋਂ ਵੀ ਇਹਨੂੰ ਬਚ ਰਹੀਆਂ ਸੀਗੀਆਂ। ਉਹ ਕਹਿੰਦੀਆਂ ਵੀ ਕਿ ਜਦੋਂ ਅਸੀਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨੇ ਤੇ ਲਿਆ ਪਾਕਿਸਤਾਨ ਦਿਆਂ ਨੂੰ, ਜੀ ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਬਿਆਨੀਏ ਸਾਹਮਣੇ ਲਿਆਂਦੇ ਕਿ ਜੀ ਸਾਡੇ ਤਾਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ, ਸਾਡੀਆਂ ਤਾਂ ਮਸਜਿਦਾਂ ਨੂੰ ਟਾਰਗੇਟ ਕੀਤਾ ਜੀ। ਇਹ ਕੀ ਇਹ ਉਹਦਾ ਕਾਊਂਟਰ ਹੈ? ਕੀ ਇਹ ਦੁਨੀਆ ਨੂੰ, ਜਿਵੇਂ ਆਪਾਂ ਵਕਤ ਭੇਜਣੇ ਆ ਹੁਣ ਦੁਨੀਆ 'ਚ, ਉਹ ਸਾਰਾ ਕੁਝ ਜਾਣਾ ਹੈ, ਕੀ ਉਹਦਾ ਗਰਾਊਂਡ ਵੀ ਤਿਆਰ ਹੈ? ਕਿ ਉਸ ਲਈ ਇੱਕ ਦੇਖੋ ਜੀ, ਤੁਸੀਂ ਕਿਹੜਾ ਘੱਟ ਗੁਜ਼ਾਰੀ ਸੀ ਜੀ, ਤੁਸੀਂ ਇਹ ਕੀਤਾ ਹੈ ਨਾ। ਸੋ ਇਸ ਲਈ ਕੀ ਉਹਦੇ ਹਿਸਾਬ ਨਾਲ ਹੈ। ਦੂਸਰੇ ਪਾਸੇ ਕੁਝ ਧਿਰਾਂ ਬੀਜੇਪੀ ਦੇ ਹਵਾਲੇ ਨਾਲ ਵੀ ਇਹਨੂੰ ਬਾਚਦੀਆਂ। ਠੀਕ ਹੈ, ਮੈਂ ਫਿਰ ਸਪਸ਼ਟ ਕਰਨਾ ਚਾਹੁੰਦਾ ਕਿ ਫੌਜ ਤੇ ਹਮੇਸ਼ਾ ਮਾਨ ਰਿਹਾ, ਔਰ ਫੌਜ 'ਚ ਸਭ ਤੋਂ ਵੱਧ ਪੰਜਾਬ ਦੇ ਪੁੱਤ ਜਾਂਦੇ ਨੇ, ਹੈ ਨਾ। ਇਸ ਲਈ ਇਸ ਨੂੰ ਇਸ ਨਜ਼ਰੀਏ ਤੋਂ ਵੀ ਬਾਚਦੇ ਨੇ ਕਿ ਬੀਜੇਪੀ ਕਿਤੇ ਇਸ ਫਿਕਰ 'ਚ ਤਾਂ ਨਹੀਂ ਹੈਗੀ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ 1.5-2 ਲੱਖ ਕਿਵੇਂ ਆ ਜਾਂਦਾ ਬੰਦਾ ਮੱਥਾ ਟੇਕਣ ਵੀ, ਇਹ ਗਿਣਤੀ ਐਡੀ ਵੱਡੀ ਕਿਵੇਂ ਵਧੀ ਜਾਂਦੀ ਹੈ। ਫਿਰ ਉਹ ਇਹ ਤੋਂ ਵੀ ਵਾਕਿਫ ਨੇ ਕਿ ਇੱਥੇ ਜਿੱਡੀ ਵੱਡੀ ਗਿਣਤੀ ਆਉਂਦੀ ਆ ਉਹਦੇ ਵਿੱਚ ਪੰਜਾਬੀ ਘੱਟ ਨੇ, ਤੇ ਸਿੱਖ ਭਾਈਚਾਰਾ ਵੀ ਜੇ ਆਪਾਂ ਕਰੀਏ ਤਾਂ ਉਹ ਵੀ ਘੱਟ ਹੈ। ਦੂਜੇ ਸੂਬਿਆਂ ਵਾਲੇ, ਹੋਰ ਧਰਮਾਂ ਵਾਲੇ, ਹੋਰ ਫਿਰਕਿਆਂ ਵਾਲੇ, ਹੈ ਨਾ, ਹੋਰ ਸੱਭਿਆਚਾਰ ਵਾਲੇ, ਉਹ ਬਹੁਤ ਵੱਡੀ ਗਿਣਤੀ 'ਚ ਆ ਰਹੇ ਨੇ। ਸੋ ਇਹ ਇੱਕ ਜਦੋਂ ਪ੍ਰੇਰਨਾ ਦਾ ਸਰੋਤ ਬਣ ਜਾਵੇ, ਸੋਮਾ ਬਣ ਜਾਵੇ, ਤਾਂ ਕਿ ਇਸ ਲਈ ਉਹਨਾਂ ਨੂੰ, ਸ਼ਰਧਾਲੂਆਂ ਨੂੰ ਵੀ ਦੱਸਣ ਲਈ ਕਿ ਦੇਖੋ ਜੀ, ਜਿੱਥੇ ਤੁਸੀਂ ਜਾਂਦੇ ਹੋ ਉਹ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਕਿ ਸ਼ਾਇਦ ਉਹਨਾਂ ਨੂੰ ਹੋਰ ਕੋਈ, ਜੇ ਪੰਜਾਬ ਦਾ ਕੋਈ ਹੋਰ ਖੇਤਰ ਦੱਸਦੇ, ਸ਼ਾਇਦ ਇੰਨੀ ਸਮਝ ਨਾ ਪੈਂਦੀ ਇਸ ਖੇਤਰ ਦੇ ਹਵਾਲੇ ਨਾਲ। ਸੋ ਜੇ ਅੰਮ੍ਰਿਤਸਰ ਨੂੰ ਟਾਰਗੇਟ ਕੀਤਾ ਗਿਆ ਸੀਗਾ, ਫਿਰ ਤਾਂ ਉਹਦੇ ਵਿੱਚ ਇਹ ਵੀ ਖੇਤਰ ਹੋਊਗਾ। ਪਰ ਅੱਜ ਕੱਲ੍ਹ ਜਿਵੇਂ ਤੈਅ ਕਰਕੇ, ਰੇਂਜ ਦੇਖ ਕੇ, ਸਥਾਨ ਦੇਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਮਿਜ਼ਾਈਲਾਂ ਦਾ, ਤੇ ਉਸ ਤਰ੍ਹਾਂ ਸੀ ਜਦੋਂ ਇਹੋ ਜਿਹੇ ਸਵਾਲ ਉੱਠੇ ਤਾਂ SGPC ਪਹਿਲਾਂ ਆਪਣੇ ਬਿਆਨ ਤੇ ਹੋਰ ਸੀ। ਪਹਿਲਾਂ ਕਹਿੰਦੀ ਹੋ ਹੀ ਨਹੀਂ ਸਕਦਾ, ਫਿਰ ਸ਼ਾਮ ਤੱਕ ਕਹਿੰਦੀ ਨਹੀਂ, ਭਾਰਤੀ ਫੌਜ ਦਾ ਧੰਨਵਾਦ ਹੈ ਜਿਹਨੇ ਇਹ ਹਮਲੇ ਰੋਕੇ। ਸੋ ਭਾਰਤੀ ਫੌਜ ਵੱਲੋਂ ਬਕਾਇਦਾ ਕੁਝ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਫਿਰ, ਕਿ ਆਹ ਦੇਖੋ ਭਾਈ, ਆਹ ਟੁਕੜੇ ਪਏ ਨੇ ਜਿਨ੍ਹਾਂ ਨੂੰ ਅਸੀਂ ਕਿੱਥੇ, ਹੁਣ ਕਈ ਪੁੱਛ ਰਹੇ ਸੀ ਜੀ ਦਰਬਾਰ ਸਾਹਿਬ ਦੇ ਨੇੜੇ ਆ ਕੇ ਤਾਂ ਕੋਈ ਟੁਕੜਾ ਗਿਰਿਆ ਨਹੀਂ, ਵੀ ਉਹ ਕਹਿੰਦੇ ਕਿ ਅਸੀਂ ਉਸ ਨੂੰ ਟਾਰਗੇਟ ਕਰਕੇ ਛੱਡੀ ਨੂੰ ਬਹੁਤ ਪਿੱਛਾ ਹੀ ਰੋਕ ਲਿਆ, ਬਹੁਤ ਪਹਿਲਾਂ ਹੀ ਡੇਗ ਲਿਆ, ਜਿਹੜੀ ਖੇਤਾਂ 'ਚ ਡਿੱਗਦੀ ਆ, ਹੋਰ ਥਾਵਾਂ 'ਚ ਡਿੱਗੀਆਂ ਉਹੀ ਨੇ। ਫਿਰ ਉਹਨਾਂ ਨੇ ਕੁਝ ਵੀਡੀਓ ਵੀ ਜਾਰੀ ਕੀਤੀਆਂ ਨੇ। ਸੋ ਇਸ ਲਈ ਇਹ ਸ਼ੰਕੇ ਸ਼ੋਭੇ, ਇਹ ਸਵਾਲ ਜਵਾਬ ਨਾਲ ਨਾਲ ਤੁਰੀ ਗਏ, ਪਰ ਕਿਤੇ ਨਾ ਕਿਤੇ ਭਾਰਤੀ ਫੌਜ ਵੱਲੋਂ ਇਸ ਖੁਲਾਸੇ ਤੋਂ ਬਾਅਦ ਇਸ ਨੂੰ ਇਸ ਪੱਖ ਤੋਂ ਵੀ ਆਖਰ ਦੇਖਿਆ ਗਿਆ ਕਿ ਅਸਲ 'ਚ ਇਸ ਵਾਰ ਪੰਜਾਬ ਨੇ ਲੜਾਈ ਵਾਲੇ ਪਾਸੇ ਨੂੰ ਮੂੰਹ ਹੀ ਨਹੀਂ ਕੀਤਾ। ਪੰਜਾਬ ਨੇ ਇਹ ਅਮਨ ਦੀ ਉਹ ਗੱਲ ਕੀਤੀ, ਸ਼ਾਂਤੀ ਦੀ ਉਹ ਗੱਲ ਕੀਤੀ, ਸਦਭਾਵਨਾ ਦੀ ਉਹ ਗੱਲ ਕੀਤੀ, ਜੰਗ ਵਾਲੀ ਜ਼ਿਆਦਾ ਉਸਕਾ ਹੱਟ ਨਹੀਂ ਦਿਖਾਈ। ਸੋ ਇਸ ਤੋਂ ਵੀ ਦੇਖਿਆ ਜਾ ਰਿਹਾ ਕਿ ਤਾਂ ਕਿ ਉਹ ਅੰਦਰ ਲਹੂ ਖੋਲ ਜਵੇ ਜੀ, ਲਓ ਜੀ ਐਂ ਹੋ ਗਿਆ। ਸੋ ਇਹ ਵੀ ਇਸ ਨੂੰ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ। ਪਰ ਪਤਾ ਨਹੀਂ ਫਿਰ ਮਤਲਬ ਕਿ ਉਹ ਜੇਕਰ ਅਜਿਹਾ ਤੁਸੀਂ ਧਾਰਮਿਕ ਸਥਾਨਾਂ ਨੂੰ ਵੀ ਇੰਝ ਨਿਸ਼ਾਨੇ ਬਣਾਉਣੇ ਨੇ, ਫਿਰ ਜੇ ਤੁਸੀਂ ਆਪਣੇ ਧਰਮ ਨੂੰ ਵੀ, ਫਿਰ ਤੁਸੀਂ ਪੱਕੇ ਨਹੀਂ ਹੋ ਸਕਦੇ ਜੇ ਤੁਸੀਂ ਦੂਸਰੇ ਧਰਮ ਨੂੰ ਨਿਸ਼ਾਨਾ ਬਣਾਉਂਦੇ ਹੋ। ਤੇ ਜੇ ਤੁਸੀਂ ਦੂਸਰੇ ਧਾਰਮਿਕ ਸਥਾਨਾਂ ਨੂੰ ਹਵਾ 'ਚ ਰੱਖ ਕੇ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰਦੇ ਹੋ, ਹੈ ਨਾ, ਫਿਰ ਤੁਹਾਨੂੰ ਵੀ ਸੋਚਣਾ ਪੈਣਾ। ਸੋ ਇਸ ਲਈ ਇਹਦੇ ਉੱਤੇ ਆਉਂਦੇ ਦਿਨਾਂ ਤੱਕ ਵੀ ਚਰਚਾ ਤੁਰਦੀ ਰਹਿਣੀ। ਹਾਂਜੀ, ਬਿਲਕੁਲ। ਸਿਆਣੇ ਕਹਿੰਦੇ ਵੀ ਜੇ ਜੰਗ ਆ ਤਾਂ ਜੰਗ ਦੇ ਵੀ ਕੋਈ ਨਾ ਕੋਈ ਅਸੂਲ ਕਾਇਦੇ ਹੁੰਦੇ ਆ, ਪਰ ਆਪਾਂ ਦੇਖਿਆ ਦੁਨੀਆ ਦਾ ਸਭ ਤੋਂ ਵੱਡਾ ਜੇ ਕੋਈ ਕਾਇਦਾ ਤੇ ਉਹ ਮਨੁੱਖਤਾ ਦਾ, ਤੇ ਜੰਗ ਦੇ ਵਿੱਚ ਮਨੁੱਖਤਾ ਨੂੰ ਸਭ ਤੋਂ ਵੱਡੀ ਢਾਹ ਲੱਗਦੀ ਹੈ। ਚਲੋ ਵਸੀਲੇ ਕੀ ਕਰਨਗੇ, ਆਪਾਂ ਕਹਿ ਦਈਏ ਦੇਸ਼ ਦੀ GDP ਖਤਮ ਹੋ ਜੂ, ਦੇਸ਼ ਦਾ ਆਹ ਵਸੀਲੇ ਕੀ ਕਰਨਗੇ? ਥੋੜੀ ਆਰਥਿਕਤਾ ਹੀ ਕਰੂਗੀ ਜਦੋਂ ਮਨੁੱਖ ਹੀ ਨਾ ਬਚੇ ਤੁਹਾਡੇ ਕੋਲੇ ਉਹਨੇ ਲੋਕ ਹੀ ਨਾ ਬਚੇ, ਕੀ ਕਰੋਗੇ ਤੁਸੀਂ? ਇਕੱਲੇ ਅੰਕੜਿਆਂ ਨਾਲ ਥੋੜ੍ਹਾ ਮੁਲਕ ਚੱਲਦੇ ਆ, ਮੁਲਕ ਲੋਕਾਂ ਦੇ ਨਾਲ ਚੱਲਦੇ ਆ, ਮਨੁੱਖਾਂ ਦੇ ਨਾਲ ਚੱਲਦੇ ਆ, ਧਰਤੀ ਮਨੁੱਖਾਂ ਦੇ ਨਾਲ ਹੈ। ਸੋ ਇਹ ਪਤਾ ਨਹੀਂ ਕਿਉਂ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ, ਹਰ ਜਿਹੜੀ ਜੰਗ ਆ, ਲੋਕ ਕਹਿੰਦੇ ਨੇ ਜੰਗ ਦੇ ਵਿੱਚ ਹਰ ਚੀਜ਼ ਜਾਇਜ਼ ਹੈ। ਕਿਵੇਂ ਜਾਇਜ਼ ਹੈ? ਪਰਮਾਣੂ ਕਿੱਡਾ ਵੱਡਾ ਖਤਰਾ ਦੁਨੀਆ ਦੇ ਲਈ, ਲੋਕ ਕਹਿੰਦੇ ਜੰਗ ਦੇ ਵਿੱਚ ਹਰ ਚੀਜ਼ ਜਾਇਜ਼ ਹੈ। ਨਹੀਂ, ਇਹ ਕਈ ਚੀਜ਼ਾਂ ਕਹਿਣ ਨੂੰ ਬੇਸ਼ੱਕ ਹੈਗੀਆਂ ਨੇ, ਪਰ ਅਪਲਾਈ ਹੋਣੀਆਂ ਕਰਨੀਆਂ ਬਹੁਤ ਔਖੀਆਂ ਨੇ। ਪਰ ਜਿਵੇਂ ਤੁਸੀਂ ਦੱਸਿਆ ਬੜੀ ਡਿਟੇਲ ਦੇ ਨਾਲ, ਮੈਂ ਬੜੀ ਗਹੀਨਤਾ ਦੇ ਨਾਲ ਸੁਣ ਰਿਹਾ ਸੀਗਾ। ਬਹੁਤ ਛਾਨਣੇ ਲਾ ਕੇ ਲੋਕ ਇਹਨਾਂ ਚੀਜ਼ਾਂ ਨੂੰ ਦੇਖਣਗੇ, ਬਹੁਤ ਛਾਨਣੇ ਲਾ ਕੇ, ਇੱਕ ਪਹਿਲੂ ਤੋਂ ਨਹੀਂ, ਬਹੁਤ ਸਾਰੀਆਂ ਪਹਿਲੂਆਂ ਤੋਂ ਇਹਨਾਂ ਦਾਅਵਿਆਂ ਨੂੰ ਦੇਖਿਆ ਜਾਊਗਾ, ਪਰਖਿਆ ਜਾਊਗਾ। ਅਗਲੀ ਗੱਲ ਕਰੀਏ ਵਿਜੇ ਸ਼ਾਹ ਦੀ। ਵਿਜੇ ਸ਼ਾਹ ਭੱਜਿਆ ਗਿਆ ਸੁਪਰੀਮ ਕੋਰਟ, ਪਰ ਕਹਿੰਦੇ ਵਿਜੇ ਸ਼ਾਹ ਨੂੰ ਉੱਥੇ ਹੀ ਘੇਰਾ ਪੈ ਗਿਆ। ਪ੍ਰਵੀਨ ਜੀ, ਵਿਜੇ ਸ਼ਾਹ ਹੋਵੇ ਜਾਂ ਇਹਨਾਂ ਦਾ ਉਪ ਮੁੱਖ ਮੰਤਰੀ ਹੋਵੇ, ਹਾਂਜੀ, ਮਤਲਬ ਇਹਨਾਂ ਨੇ ਜੋ ਭਾਰਤੀ ਫੌਜ ਨਾਲ ਕੀਤਾ, ਉਸ ਮਾਮਲੇ ਦੇ ਵਿੱਚ ਤਾਂ ਬੀਜੇਪੀ ਦਾ ਜਿਹੋ ਜਿਹਾ ਵਰਤਾਰਾ ਰਿਹਾ, ਜਿਹੋ ਜਿਹਾ ਢੰਗ ਤਰੀਕਾ ਰਿਹਾ, ਹੁਣ ਤੱਕ ਤਾਂ ਪੁੱਠੇ ਡੰਗੇ ਹੋਣੇ ਚਾਹੀਦੇ ਸੀ। ਮਤਲਬ ਇਹਦਾ ਮਤਲਬ ਤੁਹਾਡੀ ਇਹ ਨੀਤੀ ਵੀ ਹਵਾ ਹੋ ਗਈ, ਤੁਹਾਡਾ ਰਾਸ਼ਟਰਵਾਦ ਵੀ ਫੋਕਾ ਹੀ ਹੈ ਫਿਰ ਤਾਂ। ਹਾਂਜੀ, ਤੁਹਾਡੀ ਨਿਸ਼ਠਾ ਵੀ ਫੋਕੀ ਹੋਇਆ, ਤੁਹਾਡੇ ਭਾਰਤੀ ਫੌਜ ਪ੍ਰਤੀ ਸਨਮਾਨ ਦੀਆਂ ਗੱਲਾਂ ਵੀ
ਫਿਰ ਤਾਂ ਫੋਕੀਆਂ ਨਿਕਲੀਆਂ। ਹੂੰ ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਇੱਕ ਮਾਸੂਮ ਜਿਹਾ ਜਵਾਕ ਕਹਿੰਦੇ ਜੀ ਇਹ ਪਾਕਿਸਤਾਨ ਦਾ ਜਸੂਸ ਹੈ, ਇਹ ਮੁੰਡਾ ਜੀ ਕਹਿੰਦੇ ਜੀ ਇਹ ਕਰਤਾਰਪੁਰ ਸਾਹਿਬ ਗਿਆ ਸੀ ਜੀ, ਉੱਥੋਂ ਹੂੰ ਅੱਤਵਾਦੀ ਬਣ ਕੇ ਆ ਗਿਆ ਜੀ, ਉੱਥੋਂ ਜਸੂਸ ਬਣ ਕੇ ਆ ਗਿਆ ਜੀ, ਉਹਨਾਂ ਦਾ ਟੌਟ ਬਣ ਕੇ ਆ ਗਿਆ ਜੀ, ਪਤਾ ਨਹੀਂ ਜੋ ਕੀ। ਹੂੰ ਹੁਣ ਸੱਚ ਝੂਠ ਤਾਂ ਜਾਂ ਰੱਬ ਜਾਣਦਾ ਜਾਂ ਮੁੰਡਾ ਜਾਣਦਾ, ਹਾਂਜੀ ਪਰ ਪਿੰਡ ਸਾਰਾ ਉਹਦੇ ਨਾਲ ਖੜ ਗਿਆ। ਹੂੰ ਪਿੰਡ ਸਾਰਾ ਉਸ ਮੁੰਡੇ ਨਾਲ ਖੜਾ। ਹੂੰ ਅਸ਼ੋਕਾ ਯੂਨੀਵਰਸਿਟੀ ਹਰਿਆਣੇ ਦਾ ਇੱਕ ਪ੍ਰੋਫੈਸਰ ਚੱਕ ਲਿਆ ਜੀ ਇਹਨਾਂ ਨੇ ਕਿ ਜਿਹਨੇ ਭਾਰਤੀ ਫੌਜ ਬਾਰੇ ਕੋਈ ਟਿੱਪਣੀ ਕਰਤੀ ਕੁਛ। ਬਿਲਕੁਲ, ਜੇ ਭਾਰਤੀ ਫੌਜ ਬਾਰੇ ਕੋਈ ਆਪੱਤੀਜਨਕ ਟਿੱਪਣੀ ਕਰਨ ਦੇ ਤੁਸੀਂ ਬੰਦੇ ਨੂੰ ਕੁਛ ਲਿਖਣ ਤੇ ਬੋਲਣ ਤੇ ਕੁਛ ਚੱਕ ਸਕਦੇ ਹੋ, ਹਾਂਜੀ ਤੇ ਹਾਂਜੀ ਫਿਰ ਵਿਜੇ ਸ਼ਾਹ ਤੋਂ ਮਾੜੀ ਟਿੱਪਣੀ ਤਾਂ ਨਹੀਂ ਕੀਤੀ ਹੋਣੀ ਉਹਨੇ। ਉਹਨੂੰ ਕਿਉਂ ਨਹੀਂ ਚੱਕਿਆ? ਵਿਜੇ ਸ਼ਾਹ ਨੂੰ ਅਜੇ ਤੱਕ ਕਿਉਂ ਨਹੀਂ ਚੱਕਿਆ? ਹੂੰ ਉਪ ਮੁੱਖ ਮੰਤਰੀ ਇਹਨਾਂ ਦਾ ਮੱਧ ਪ੍ਰਦੇਸ਼ ਦਾ, ਹੂੰ ਉਹ ਤਾਂ ਸਿੱਧਾ ਹੀ ਕਹਿੰਦਾ ਸਾਰੀ ਫੌਜ ਏ ਮੋਦੀ ਦੇ ਪੈਰਾਂ 'ਚ ਪਈ ਹੈ। ਹੂੰ ਉਹ ਤਾਂ ਕਹਿੰਦਾ ਭਾਰਤੀ ਸੈਨਿਕ ਵੀ ਔਰ ਭਾਰਤੀ ਸੈਨਾ ਵੀ ਮੋਦੀ ਦੇ ਚਰਨਾਂ 'ਚ ਨਤਮਸਤਕ ਹੈ। ਅੱਛਾ ਅਜੇ ਤੱਕ ਉਹਨੂੰ ਕਿਉਂ ਨਹੀਂ ਚੱਕਿਆ? ਹੂੰ ਹੁਣ ਉਸ ਪ੍ਰੋਫੈਸਰ ਨੂੰ ਜਦੋਂ ਚੱਕਿਆ ਤੇ ਜੀ ਅੱਜ ਸਮੁੱਚਾ ਮਤਲਬ ਕਿ ਸਾਰਾ, ਕਿਉਂਕਿ ਉਹਦੇ ਨਾਮ ਨਾਲ ਖਾਨ ਲੱਗਦਾ, ਹੂੰ ਇਸ ਲਈ ਦੁਨੀਆ ਨੂੰ ਜਚਾਈ ਜਾ ਸਕਦੀ ਹੈ ਗੱਲ ਕਿ ਲੈ ਵੀ ਇਹ ਤਾਂ ਐਂ ਕਰਤਾ। ਜੀ ਜੀ ਉਹਦੇ ਨਾਲ ਸਮੁੱਚੇ ਉਹਦੇ ਅਧਿਆਪਨ ਖੇਤਰ ਦੇ ਸਾਰੇ ਧਰਮਾਂ ਫਿਰਕਿਆਂ ਵਾਲੇ ਜਿੰਨੇ ਮਾਸਟਰ ਸੀ, ਉਹ ਸਾਰੇ ਟੀਚਰ ਸੀ, ਪ੍ਰੋਫੈਸਰ ਸੀ, ਹੋਰ ਜਿਹੜਾ ਉੱਥੇ ਅਮਲਾ ਫਾਲਾ ਸੀ ਯੂਨੀਵਰਸਿਟੀ ਦਾ, ਸਾਰਾ ਉਹਦੀ ਪਿੱਠ ਤੇ ਆ ਖੜਿਆ ਕਿ ਅਸੀਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਤੀਸਰੇ ਪਾਸੇ ਜਿਹੜੀ ਤੁਹਾਡੀ ਵਿਚਾਰਧਾਰਾ ਹੈ ਭਾਰਤੀ ਜਨਤਾ ਪਾਰਟੀ ਦੀ, ਜਾਂ ਜਿਹੋ ਜਿਹਾ ਪ੍ਰਗਟਾਵਾ ਦਿਖਾਵਾ, ਜਿਹੋ ਜਿਹਾ ਰਾਸ਼ਟਰਵਾਦ ਦਾ ਤੁਸੀਂ ਝੰਡਾ ਲੈ ਕੇ ਤੁਰਦੇ ਹੋ, ਬਿਲਕੁਲ ਉਹੇ ਜਿਹੇ ਰੰਗ 'ਚ ਰੰਗੀ ਹੋਈ ਉਹ ਇੱਕ ਯੂਟਿਊਬਰ। ਹੁਣ ਤੁਸੀਂ ਕਹਿੰਦੇ ਹੋ ਕਿ ਇਹ ਜਸੂਸ ਹੈ। ਮਤਲਬ ਜੇ ਤੁਹਾਡੇ ਇਹਨਾਂ ਚੋਲਿਆਂ 'ਚ ਵੀ ਉਹ ਜਸੂਸ ਲੁਕੇ ਹੋਏ ਨੇ, ਫਿਰ ਅਸੀਂ ਯਕੀਨ ਕਿਵੇਂ ਕਰੀਏ? ਫਿਰ ਤੁਹਾਡੇ ਤੇ ਯਕੀਨ ਕਿਵੇਂ ਕਰੀਏ? ਇਹਦਾ ਮਤਲਬ ਤਾਂ ਤੁਹਾਡੇ 'ਚੋਂ ਪਤਾ ਨਹੀਂ ਕਿਹੜਾ ਕਿਹੜਾ ਜਸੂਸ ਹੈ ਫਿਰ ਤਾਂ। ਸੋ ਇਹ ਆਪਣੇ ਆਪ ਸਵਾਲ ਆ ਗਿਆ ਕਿ ਤੁਸੀਂ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵਿਜੇ ਸ਼ਾਹ ਤੇ ਉਪ ਮੁੱਖ ਮੰਤਰੀ ਨੂੰ ਤੁਸੀਂ ਕਿਉਂ ਬਚਾ ਰਹੇ ਹੋ? ਇਹ ਫਿਰ ਬੀਜੇਪੀ ਜਵਾਬ ਦੇਵੇ। ਜੇਕਰ ਇੱਕ ਫੇਰੀ, ਕੋਈ ਹਨੀ ਟਰੈਪ, ਕੋਈ ਕਮੈਂਟ, ਕੋਈ ਟਵੀਟ, ਕੋਈ ਸੋਸ਼ਲ ਮੀਡੀਆ ਤੇ ਬਿਆਨੀਆਂ, ਜਾਂ ਪਾਕਿਸਤਾਨ ਆਉਣਾ ਜਾਣਾ, ਜਾਂ ਭਾਰਤੀ ਫੌਜ ਬਾਰੇ ਕੁਝ ਬੋਲਣਾ, ਜੇ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਤਾਂ ਇਹ ਦੋ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ? ਸਹੀ ਗੱਲ ਹੈ, ਬਿਲਕੁਲ। ਸਵਾਲ ਤਾਂ ਸਭ ਤੋਂ ਵੱਡਾ ਇਹ ਹੈ। ਵਿਜੇ ਸ਼ਾਹ ਜਦੋਂ ਉਹ ਜਨਤਕ ਸਮਾਗਮ 'ਚ ਬੋਲਦਾ ਹੈ ਉਸ ਭਾਰਤੀ ਫੌਜ ਦੀ ਜਾਂਬਾਜ਼ ਧੀ ਬਾਰੇ, ਤੇ ਸਮੁੱਚੀ ਫੌਜ ਨੂੰ ਸ਼ੰਕਾ ਸ਼ੋਭਾ 'ਚ ਲੈਣ ਦਾ, ਜਾਂ ਜੇ ਤੁਸੀਂ ਧਾਰਮਿਕ ਤੌਰ ਤੇ ਦੇਖਣਾ ਫਿਰ ਜਿੰਨੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਭਾਰਤੀ ਫੌਜ ਨੂੰ ਤੁਸੀਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰ ਰਹੇ ਹੋ ਇਹ ਜੀ ਭਾਸ਼ਾ ਬੋਲ ਰਹੇ ਹੋ। ਬਿਲਕੁਲ ਬਿਲਕੁਲ। ਪਹਿਲਾਂ ਆਜ਼ਾਦੀ ਦਾ ਇਤਿਹਾਸ ਤਾਂ ਪੜ੍ਹ ਕੇ ਦੇਖ ਲਓ, ਪਹਿਲਾਂ ਜੰਗਾਂ ਦਾ ਇਤਿਹਾਸ ਤਾਂ ਪੜ੍ਹ ਕੇ ਦੇਖ ਲਓ। ਸਹੀ। ਚਲੋ ਤੁਸੀਂ ਬੋਲਿਆ, ਬੋਲਣ ਤੋਂ ਬਾਅਦ ਮਾਣਯੋਗ ਹਾਈ ਕੋਰਟ 100 ਨੋਟਿਸ ਲੈ ਕੇ ਕਹਿੰਦੀ ਹੈ ਇਹਦੇ ਪਰ FIR ਕਰੋ, ਤੇ FIR ਤੋਂ ਬਾਅਦ ਉਹ ਕਹਿੰਦੀ ਹੈ ਇਹਨੂੰ FIR ਕਹਿੰਦੇ ਨੇ, ਨਵੇਂ ਸਿਰੇ ਤੋਂ FIR ਦੁਰਸਤ ਕਰਾਉਂਦੀ ਹੈ ਹਾਈ ਕੋਰਟ। ਤੇ ਵਿਜੇ ਸ਼ਾਹ ਆਪਣੀ ਜਾਨ ਬਚਾਉਣ ਦੇ ਲਈ ਸੁਪਰੀਮ ਕੋਰਟ ਵੱਲ ਨੂੰ ਭੱਜਦਾ, ਤੇ ਮਾਣਯੋਗ ਸੁਪਰੀਮ ਕੋਰਟ ਉੱਥੇ ਨੂੜ ਲੈਂਦੀ ਹੈ, ਉੱਥੇ ਘੇਰਾ ਪਾ ਲੈਂਦੀ ਹੈ। ਉਹ ਕਹਿੰਦੀ ਕਿ ਐਂ ਨਹੀਂ ਮਿੱਤਰਾ, ਤੂੰ ਬਹੁਤ ਅਪਮਾਨ ਕੀਤਾ ਫੌਜ ਦਾ, ਤੂੰ ਲੋਕਾਂ ਦਾ ਨੁਮਾਇੰਦਾ ਹੈ ਤੇ ਇੰਨੇ ਸਾਲ ਤੋਂ ਰਾਜਨੀਤੀ 'ਚ ਤੂੰ ਬੋਲਦਾ ਤਾਂ ਸੋਚ ਕੇ ਬੋਲਦਾ ਕੁਛ, ਸਹੀ ਉਹੀ ਨਹੀਂ ਮੂੰਹ ਚੋਂ ਨਿਕਲਿਆ ਤੇਰੇ। ਤੇ ਅਗਲੇ ਕਹਿੰਦੇ ਜੀ ਨਹੀਂ, ਉਹਨਾਂ ਦਾ ਵਕੀਲ ਕਹਿੰਦਾ ਲਓ ਜੀ ਮਾਫੀ। ਉਹ ਕਹਿੰਦਾ ਕਿਹੜੀ ਮਾਫੀ? ਇਹ ਮਾਫੀ ਤਾਂ ਤੂੰ ਹੁਣ ਜਾਨ ਬਚਾਉਣ ਲਈ ਬੋਲ ਰਿਹਾ, ਆਪਣੇ ਡਰ ਤੋਂ ਬੋਲ ਰਿਹਾ, ਇੱਧਰ ਤੋਂ ਥੋੜਾ। ਇਹ ਮਾਫੀ ਮਨਜ਼ੂਰ ਨਹੀਂ। ਪਰ ਕੈਬਨਿਟ ਦੇ ਵਿੱਚ ਉਹਦੇ ਮੁੱਖ ਮੰਤਰੀ 'ਚ, ਉਹਦੀ ਸੂਬੇ ਦੇ ਪਾਰਟੀ ਦੇ ਪ੍ਰਧਾਨ 'ਚ, ਰਾਸ਼ਟਰੀ ਪ੍ਰਧਾਨ 'ਚ, ਉਹਦੇ ਆਕਾਮਾਂ 'ਚ, ਦਿੱਲੀ ਬੈਠੇ ਵਾਲਿਆਂ 'ਚ ਦਮ ਨਹੀਂ ਹੋਇਆ ਕਿ ਹਾਂ ਉਹਨੂੰ ਕਹਿ ਦੇਣ ਕਿ ਕੈਬਨਿਟ 'ਚੋਂ ਪਰੇ ਹੋ ਜਾ। ਜਾਂ ਤਾਂ ਅਸਤੀਫਾ ਉਹ ਤੋਂ ਮੰਗ ਲੈਂਦੇ, ਜਾਂ ਉਹਨੂੰ ਬਰਖਾਸਤ ਕਰ ਦਿੰਦੇ, ਉਹਨੂੰ ਬਾਹਰ ਕਰ ਦਿੰਦੇ ਕੈਬਨਿਟ 'ਚੋਂ। ਤੁਸੀਂ ਕਰ ਨਹੀਂ ਸਕੇ। ਕਿਉਂ ਨਹੀਂ ਕਰ ਸਕੇ ਫਿਰ? ਜਾਂ ਤਾਂ ਤੁਹਾਡੀ ਇਹ ਮਨਸ਼ਾ ਉਹਦੇ ਨਾਲ ਸਹਿਮਤ ਹੈ, ਜੋ ਬੋਲਿਆ ਤੁਹਾਨੂੰ ਲੱਗਦਾ ਕਿ ਠੀਕ ਬੋਲਿਆ, ਤੁਹਾਡੀ ਸਕ੍ਰਿਪਟ ਅਨੁਸਾਰ ਬੋਲਿਆ ਉਹਨੇ। ਜੀ ਬਿਲਕੁਲ। ਤੇ ਉਹ ਤੋਂ ਗਾਂ ਤਾਂ ਉਪ ਰਾਸ਼ਟਰਪਤੀ ਜੋ ਬੋਲ ਗਿਆ, ਉਹ ਮਾਫ ਕਰਨਾ ਉਪ ਮੁੱਖ ਮੰਤਰੀ ਜੋ ਬੋਲ ਗਿਆ, ਫਿਰ ਤਾਂ ਤੁਹਾਡੀ ਕਾਰਵਾਈ ਉੱਥੇ ਤੱਕ ਜਾਣੀ ਚਾਹੀਦੀ ਸੀ। ਤੁਸੀਂ ਤਾਂ ਉੱਥੇ ਤੱਕ ਹੀ ਜਾਣਾ, ਤੁਸੀਂ ਤਾਂ ਇਹਦੇ ਤੱਕ ਨਹੀਂ ਰੁਕੇ। ਤਾਂ ਜਾਂ ਤਾਂ ਤੁਸੀਂ ਉਹਦੇ ਵਿਚਾਰਾਂ ਨਾਲ ਸਹਿਮਤ ਹੋ, ਜਾਂ
ਉਹ ਤੁਹਾਡੇ ਲਈ ਇੰਨੇ ਕੰਮ ਕਰਦਾ ਹੈ ਢੰਗ ਜੀ ਤਰੀਕਿਆਂ ਦੀ 1 ਨੰਬਰੀ 2 ਨੰਬਰੀ, ਤੁਹਾਨੂੰ ਪਰੇ ਕਰਨਾ ਔਖਾ ਹੈ। ਬਿਲਕੁਲ ਜੀ। ਜਾਂ ਉਹ ਜਿਹੀ ਜੀ ਉਹਦੀ ਸ਼ੈਲੀ, ਜਿਹੀ ਜੀ ਉਹਦੀ ਭਾਸ਼ਾ ਸੀ, ਉਹੀ ਜੀ ਭੀੜ ਤੰਤਰ ਉਹਦੇ ਕੋਲ ਹੈਗਾ, ਉਹ ਤੁਹਾਨੂੰ ਵੋਟ ਬੈਂਕ ਦਿਖਦਾ, ਤੁਹਾਡੀਆਂ ਐਨਕਾਂ ਤਾਂ ਵੋਟਾਂ ਵਾਲੀਆਂ ਹੀ ਨੇ। ਤੁਸੀਂ ਤਾਂ ਉਸ ਤੱਕ ਕੋਈ ਤੋੜਨਾ ਸਰ। ਸੋ ਫਿਰ ਜਨਾਬ, ਫੌਜ ਦੇ ਮਾਣ ਦਾ, ਫੌਜ ਦੇ ਸਨਮਾਨ ਦਾ, ਰਾਸ਼ਟਰਵਾਦ ਦਾ, ਦੇਸ਼ ਭਗਤੀ ਦਾ ਇਹ ਮਖੌਟਾ ਨਾ ਪਾਓ। ਤੁਹਾਡੇ ਮਖੌਟੇ ਬਾਰ-ਬਾਰ ਉਤਰ ਚੁੱਕੇ ਨੇ। ਆਪ ਉਹਦਾ ਪ੍ਰਗਟਾਵਾ ਵਿਜੇ ਸ਼ਾਹ ਵਰਗੇ ਬੰਦੇ। ਇਹ ਤਾਂ ਭਾਜਪਾ ਦਾ ਇਤਿਹਾਸ ਰਿਹਾ ਸ਼ਰਮਾ ਜੀ। ਭਾਜਪਾ ਨੇ ਤੁਸੀਂ ਦੇਖੋ ਆਸ਼ੀਸ਼ ਮਿਸ਼ਰੇ ਉੱਤੇ ਕਿੱਡਾ ਵੱਡਾ ਦੋਸ਼ ਲੱਗਿਆ, ਉਹਦੇ ਮੁੰਡੇ ਤੇ ਕਿੱਡੇ ਵੱਡੇ ਦੋਸ਼ ਲੱਗੇ, ਪਰ ਉਹ ਮਜ਼ਾਲ ਆ ਉਹਨੂੰ ਕੱਢਿਆ ਹੋਵੇ ਕੈਬਨਿਟ ਚੋਂ। ਆਪਣੇ ਸਾਹਮਣੇ ਆ ਪਹਿਲਵਾਨ ਕੁੜੀਆਂ ਨੇ ਦਿੱਲੀ 'ਚ ਧਰਨੇ ਲਾ ਲਏ, ਸਾਰਾ ਕੁਛ ਹੋ ਲਿਆ, ਟਿਕਟਾਂ ਵੀ ਦੇ ਦਿੱਤੀਆਂ ਉਹਦੇ ਮੁੰਡੇ ਨੂੰ, ਬ੍ਰਿਜ ਭੂਸ਼ਣ ਸਿੰਘ ਨੂੰ, ਤੇ ਉਹਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ। ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਕੈਦਾਂ ਕੱਟ ਕੇ ਲੋਕ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ, ਔਰ ਨਾ ਸਿਰਫ ਬੀਜੇਪੀ ਨੇ, ਕਾਂਗਰਸ ਨੇ ਵੀ। ਤੇ ਜਦੋਂ ਪਿਰਤੀ ਪੈ ਗਈ ਸਾਰੇ, ਹਾਂਜੀ, ਜਦੋਂ ਪਿਰਤੀ ਪੈ ਗਈ ਫਿਰ ਇਹ ਤੁਹਾਨੂੰ ਲੱਗਦਾ ਇਹ ਪਾਰਟੀਆਂ, ਸਿਆਸੀ ਪਾਰਟੀਆਂ ਪਿੱਛੇ ਥੋੜ੍ਹੋ ਹਟਣੀਆਂ ਉਸ ਬਹੁਤ ਬੇਸ਼ਰਮ ਤੇ ਮੋਟੀ ਚਮੜੀ ਵਾਲੀਆਂ। ਹਾਂਜੀ, ਇਹ ਉਸ ਲਾਈਨ ਨੂੰ ਗੂੜੀ ਕਰ ਰਹੀਆਂ ਨੇ। ਸਗੋਂ ਕੱਲ ਨੂੰ ਕੋਈ ਇਹਨਾਂ ਦਾ ਬੰਦਾ ਚੀਫ ਜਸਟਿਸ ਦੇ ਖਿਲਾਫ ਬੋਲੂਗਾ, ਸੁਪਰੀਮ ਕੋਰਟ ਦੇ ਖਿਲਾਫ ਬੋਲੂਗਾ, ਉਹਦੇ ਵੀ ਨਹੀਂ ਇਹਨਾਂ ਨੇ ਕੁਝ ਕਹਿਣਾ। ਨਹੀਂ ਬੋਲੇ ਆ ਜੀ, ਪਿਛਲੇ ਦਿਨਾਂ 'ਚ ਅਦਾਲਤਾਂ ਦੇ ਉੱਤੇ ਬੋਲੇ ਹੀ ਹੈ, ਅਦਾਲਤਾਂ ਦੇ ਉੱਤੇ ਵੀ ਬੋਲੇ ਨੇ। ਬਿਲਕੁਲ, ਜਦੋਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਜੀ ਆ ਜਿਹੜੇ ਤੁਹਾਡੇ ਰਾਜਪਾਲ ਨੇ ਰੋਕਣਗੇ ਨਹੀਂ ਬਿੱਲ, ਜਾਂ ਰਾਸ਼ਟਰਪਤੀ 3 ਮਹੀਨਿਆਂ 'ਚ, ਤੇ ਉਹਦੇ ਰਾਸ਼ਟਰਪਤੀ ਵੱਲੋਂ ਵੀ ਉਹ ਭੇਜ ਦਿੱਤਾ ਗਿਆ ਉਹਨਾਂ ਨੂੰ ਸੁਪਰੀਮ ਕੋਰਟ ਨੂੰ। ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਆਪਾਂ, ਉਸਲਵੱਟੇ ਲੈਂਦੀ ਰਹਿੰਦੀ ਹੈ ਪੰਜਾਬ ਦੀ ਰਾਜਨੀਤੀ। ਪੰਜਾਬ ਦੇ ਲੋਕਾਂ ਦੇ ਵਿੱਚ ਰਾਜਨੀਤੀ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਸਰਗਰਮੀ ਹੈ ਵੀ ਭੋਗਾਂ ਤੇ ਹੋਰ ਥਾਵਾਂ ਦੇ ਉੱਤੇ, ਇਕੱਠਾਂ ਦੇ ਉੱਤੇ, ਮੇਲਿਆਂ ਦੇ ਉੱਤੇ ਲੋਕ ਹੋਰ ਗੱਲ ਕਰਨ ਰਾਜਨੀਤੀ ਦੀ ਗੱਲ ਜ਼ਰੂਰ ਕਰਦੇ ਆ। 5 ਮੈਂਬਰੀ ਕਮੇਟੀ ਜਿਹੜੀ ਅਕਾਲੀ ਦਲ ਦੇ ਬਦਲ ਵਜੋਂ ਦੇਖੀ ਜਾ ਰਹੀ ਹੈ, ਜਾਂ ਉਹ ਲੋਕ ਜਿਹੜੇ ਅਕਾਲੀ ਦਲ ਦੀ ਪੁਨਰ ਸਰਜੀਤੀ ਚਾਹੁੰਦੇ ਆ, ਉਹਨਾਂ ਦੇ ਖਿਆਲ ਦੇ ਵਿੱਚ ਇਹਨਾਂ ਦੇ ਹਮ ਖਿਆਲ ਨੇ ਉਹ ਲੋਕ ਕਿ ਆਹ ਰਾਹ ਠੀਕ ਹੈ। ਉਹਨਾਂ ਨੇ ਹੁਣ ਆਨਲਾਈਨ, ਕਿਉਂਕਿ ਜਿਹੜੇ ਪ੍ਰਵਾਸੀ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਔਰ ਪ੍ਰਭਾਵਿਤ ਕਰਦਾ ਉੱਥੋਂ ਦੇ ਵੋਟ ਤੰਤਰ ਨੂੰ, ਉੱਥੋਂ ਦੇ ਨਤੀਜਿਆਂ ਨੂੰ, ਵੋਟ ਨਤੀਜਿਆਂ ਨੂੰ, ਉਹਨਾਂ ਨੇ ਹੁਣ ਇਹਨਾਂ ਤੱਕ ਪਹੁੰਚ ਕਰਨ ਦਾ ਜਿਹੜਾ ਪੋਰਟਲ ਆ ਜਾਂ ਰਾਹ ਅਖਤਿਆਰ ਕਰ ਲਿਆ, ਤੇ ਇਹਦੇ ਲਈ ਆਨਲਾਈਨ ਜਿਹੜੀ ਭਰਤੀ ਪ੍ਰਕਿਰਿਆ ਉਹ ਸ਼ੁਰੂ ਕਰਤੀ ਹੈ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ ਦੇਰ ਨਾਲ ਲਿਆ ਗਿਆ ਦਰੁਸਤ ਫੈਸਲਾ। ਠੀਕ ਹੈ ਜੀ। 5 ਮੈਂਬਰੀ ਕਮੇਟੀ ਨੇ ਜਿਸ ਦਿਨ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ, ਉਸੇ ਦਿਨ ਉਹਨਾਂ ਨੂੰ ਕੋਈ ਵੈਬ ਪੋਰਟਲ, ਕੋਈ ਵੈਬਸਾਈਟ ਆਨਲਾਈਨ ਭਰਤੀ ਪ੍ਰਕਿਰਿਆ ਲਈ ਉਸੇ ਦਿਨ ਲਾਂਚ ਕਰਨੀ ਚਾਹੀਦੀ ਸੀ। ਕੱਲੇ ਪੰਜਾਬ ਦੇ ਵਿੱਚ ਹੀ ਕਿਉਂ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਵਸਦਾ ਹੈ, ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ 'ਚ ਜਿਹੜੇ ਪੰਜਾਬ ਨਾਲ ਸੰਬੰਧਿਤ ਲੋਕ ਨੇ, ਜਿਹੜੇ ਅਕਾਲੀ ਦਲ ਦੇ ਵਿੰਗ ਵਜੋਂ ਪਹਿਲਾਂ ਵੀ ਜੁੜੇ ਰਹੇ ਨੇ, ਉਹਨਾਂ ਨੂੰ ਵੀ ਤੁਸੀਂ ਵੈਬ ਪੋਰਟਲ ਲਈ, ਤਾਂ ਤੁਸੀਂ ਪੂਰਾ ਪੰਜਾਬ ਨਹੀਂ 5 ਮੈਂਬਰੀ ਕਮੇਟੀ ਘੁੰਮ ਸਕੀ, ਤੇ ਪੂਰੇ ਮੁਲਕ ਦੇ ਵਿੱਚ ਤੇ ਦੁਨੀਆ ਭਰ ਦੇ ਤੁਸੀਂ ਕਿਵੇਂ ਪਹੁੰਚ ਜਾਂਦੇ? ਸੋ ਇਸ ਲਈ ਤੁਹਾਨੂੰ ਪਹਿਲੇ ਦਿਨੇ, ਔਰ ਅੱਜ ਦੇ ਤਰੀਕ ਦੇ ਵਿੱਚ ਜਿਹੜੀ ਪੰਜਾਬ ਦੀ ਵੀ ਨਵੀਂ ਪੀੜ੍ਹੀ ਆ ਜੀ, ਉਹ ਸਾਰੀ ਆਨਲਾਈਨ ਆ। ਉਹ ਆਪਣੇ ਘਰਾਂ ਦੇ ਬਿੱਲ ਹੈ ਨਾ, ਪਾਣੀ ਦੇ ਬਿੱਲ, ਬਿਜਲੀ ਦੇ ਬਿੱਲ, ਹੋਰ ਕੋਈ ਪੇਮੈਂਟ ਕਰਨੀ, ਅਦਾ ਕਰਨੀ, ਹੈ ਨਾ, ਮਤਲਬ ਪਿਓ ਵੀ ਖੇਤਾਂ ਤੋਂ ਆ ਕੇ, ਨੌਕਰੀ ਤੋਂ ਆ ਕੇ, ਦਿਹਾੜੀ ਤੋਂ ਆ ਕੇ ਜਵਾਕ ਨੂੰ ਕਹਿੰਦਾ ਕਿ ਯਾਰ ਜਾ ਭਰਤੀ ਲੈ ਫੜ, ਹੈ ਨਾ, ਪਤਾ ਆਨਲਾਈਨ ਸਿਸਟਮ ਹੈ। ਤੇ ਜੇ ਇਹ ਆਨਲਾਈਨ ਪ੍ਰੋਸੈਸ ਕੀਤਾ ਹੁੰਦਾ, ਸ਼ਾਇਦ ਪੰਜਾਬ ਦੇ ਵਿੱਚ ਨਵੀਂ ਪਨੀਰੀ ਰਾਹੀਂ ਪੂਰੇ ਦੇ ਪੂਰੇ ਘਰ ਵੀ ਕਿੰਨੇ ਆਨਲਾਈਨ ਮੈਂਬਰਸ਼ਿਪ ਲੈਂਦੇ। ਸੋ ਮੈਨੂੰ ਲੱਗਦਾ ਇਹ ਪ੍ਰਕਿਰਿਆ ਦੇਰ ਨਾਲ, ਚਲੋ ਦੇਰ ਨਾਲ ਆਈ ਹੈ, ਪਰ ਦਰੁਸਤ ਆਈ ਹੈ ਜੀ। ਅਸਲ 'ਚ ਪਿਛਲੇ ਦਿਨੀ ਬਡਾਲਾ ਸਾਹਿਬ ਹੋਰੀ ਗਏ ਸੀਗੇ ਇੰਗਲੈਂਡ ਵੀ, ਕੈਨੇਡਾ ਵੀ, ਇਹਨਾਂ ਦੌਰਿਆਂ ਤੇ ਜਾ ਕੇ ਆਏ, ਤੇ ਉੱਥੇ ਗੁਰੂ ਘਰਾਂ ਜਦੋਂ ਰਾਬਤਾ ਹੋਇਆ ਤੇ ਉਹਨਾਂ ਨੇ ਦੇਖਿਆ ਕਿ ਉਤਸ਼ਾਹ ਬਹੁਤ ਹੈ ਇਸ ਨੂੰ ਲੈ ਕੇ। ਸੋ ਇਸ ਲਈ ਹੁਣ ਉਹਨਾਂ ਨੇ ਕੱਲ ਫਿਰ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਵੈਬਸਾਈਟ ਲਾਂਚ ਕੀਤੀ ਹੈ, ਜਿਹਦੇ ਉੱਤੇ ਬਕਾਇਦਾ ਫਾਰਮ ਹੋਏਗਾ। ਫਾਰਮ ਖੋਲ ਕੇ ਤੁਸੀਂ ਉਹਦੇ ਉੱਤੇ ਆਪਣੀ ਜਾਣਕਾਰੀ ਭਰੋ। ਤੁਸੀਂ ਪੰਜਾਬ ਚੋਂ, ਪਿੱਛੋਂ ਕਿੱਥੋਂ, ਕਿਹੜਾ ਜ਼ਿਲ੍ਹਾ, ਕਿਹੜਾ ਹਲਕਾ, ਇੱਥੋਂ ਕਿੱਥੇ ਹੋਣਾ ਇਸ ਟਾਈਮ, ਬਾਹਰਲੇ ਮੁਲਕ 'ਚ ਕਿਹੜੇ ਮੁਲਕ ਚੋਂ, ਉੱਥੇ ਕਿਹੜੇ ਸੂਬੇ ਚੋਂ, ਕੀ ਤੁਹਾਡਾ ਐਡਰੈਸ ਪਤਾ, ID ਕਾਰਡ, ਕੋਈ ID ਪ੍ਰੂਫ, ਕੋਈ ਇੱਧਰ ਦਾ ਜਾਂ ਉੱਧਰ ਦਾ, ਜਿੱਥੇ ਦਾ ਜਿਹੜਾ ਹੈਗਾ ਉਹ, ਉਹਦੀ ਜਾਣਕਾਰੀ, ਉਹਦੀ ਅਪਲੋਡ। ਇਹ ਤਾਂ ਇਸ ਤਰ੍ਹਾਂ ਜੀ। ਹਾਂਜੀ ਸ਼ਰਮਾ ਜੀ, ਤੁਸੀਂ ਪਿੰਡਾਂ ਦੀ ਗੱਲ ਕਰ ਰਹੇ ਸੀ, ਲੋਕ ਪਿੰਡਾਂ ਦੇ ਵਿੱਚੋਂ ਜਾਂ ਹੋਰ ਜਿਵੇਂ ਆਪਾਂ ਆਨਲਾਈਨ ਮਸਲਾ ਚੱਲ। ਬਿਲਕੁਲ, ਜੇਕਰ ਇਹ ਆਨਲਾਈਨ ਹੁੰਦਾ ਤਾਂ
ਪਿੰਡਾਂ ਦੇ ਲੋਕ ਸਾਡੇ ਜਿਸ ਤਰ੍ਹਾਂ ਹੈਗੇ ਨੇ, ਉਹਨਾਂ ਸਾਰਿਆਂ ਨੇ ਵੀ ਆਪਣੇ ਬੱਚਿਆਂ ਰਾਹੀਂ ਆਨਲਾਈਨ ਪ੍ਰਕਿਰਿਆ 'ਚ ਵੀ ਇਹਦੇ ਵਿੱਚ ਆ ਜਾਣਾ ਸੀ। ਸੋ ਇਹ ਚੰਗਾ ਹੁੰਦਾ ਜੇਕਰ ਉਸ ਪ੍ਰਕਿਰਿਆ ਨੂੰ ਅਪਣਾ ਲੈਂਦੇ ਜੀ। ਚਲੋ, ਪਰ ਹੁਣ ਦੇਰ ਨਾਲ ਵੀ ਅਪਣਾਈ ਹੈ, ਚਾਹੇ ਹੁਣ ਸਹੀ ਹੈ ਇਹਨਾਂ ਦਾ ਫੈਸਲਾ ਕਿ ਇਹਨਾਂ ਨੇ ਅਪਣਾ ਲਈ। ਸੋ ਇਹਦੇ ਵਿੱਚ ਹੁਣ ਇਹ ਹੈ ਕਿ www.akalidalbharti.com ਠੀਕ ਹੈ ਜੀ। ਇਹਦੇ ਉੱਤੇ ਜਾ ਕੇ ਤੁਸੀਂ ਉਹ ਫਾਰਮ ਭਰ ਕੇ ਆਪਣੀ ਸਾਰੀ ਜਾਣਕਾਰੀ ਦੇ ਕੇ ਤੁਸੀਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਸਕਦੇ ਹੋ। ਪਰ ਇਹ ਲਾਂਚ ਕਰਨ ਲੱਗਿਆਂ ਕੁਝ ਹੋਰ ਸਵਾਲ ਜ਼ਰੂਰ ਉਹਨਾਂ ਦੇ ਮੂਹਰੇ ਖੜੇ ਸੀਗੇ। ਉਹ ਸਵਾਲ ਸੀਗੇ ਕਿ ਫਿਰ ਇਹਦੀ ਪ੍ਰਕਿਰਿਆ ਮੁਕੰਮਲ ਕਿਵੇਂ ਕਰੋਗੇ। ਉਹ ਕਹਿੰਦੇ ਜੀ 18 ਜੂਨ ਤੱਕ ਦਾ ਅਸੀਂ ਸਮਾਂ ਰੱਖਿਆ। ਵੈਸੇ ਤਾਂ ਜੂਨ ਦੇ ਪਹਿਲੇ ਹਫ਼ਤੇ ਸਾਡੀ ਇਹ ਪ੍ਰਕਿਰਿਆ ਮੁਕੰਮਲ ਹੋਣੀ ਸੀ, ਪਰ ਉਹ ਘੱਲੂ ਘਾਰੇ ਵਾਲੇ ਦਿਨ ਹੁੰਦੇ ਨੇ, ਉਹ ਇਸ ਲਈ ਉਹਨਾਂ ਦਿਨਾਂ ਨੂੰ ਅਸੀਂ ਪਰੇ ਰੱਖ ਕੇ ਮਤਲਬ ਕਿ ਉਹਨਾਂ ਦਿਨਾਂ 'ਚ ਅਸੀਂ ਕੋਈ ਗਤੀਵਿਧੀ ਰਾਜਨੀਤਿਕ ਨਹੀਂ ਕਰਾਂਗੇ। ਇਸ ਲਈ ਅਸੀਂ ਇਹ 18 ਜੂਨ ਮਿਥਿਆ ਤੇ 26-27 ਲੱਖ ਦੇ ਕਰੀਬ ਮੈਂਬਰਸ਼ਿਪ ਲਈ ਜਿਹੜੀਆਂ ਕਾਪੀਆਂ ਵੰਡੀਆਂ ਹੋਈਆਂ ਗਈਆਂ ਹੋਈਆਂ, ਉਹ ਸਾਰੀਆਂ ਕਾਪੀਆਂ ਵਾਪਸ ਆ ਜਾਣਗੀਆਂ 18 ਜੂਨ ਤੱਕ ਉਹਨਾਂ ਨੂੰ ਕਹਿ ਦਿੱਤਾ ਗਿਆ। ਤੇ ਉਹ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ, ਇਹਦਾ ਮਤਲਬ ਕਿ ਜੇ ਆਨਲਾਈਨ ਵੀ 18 ਜੂਨ ਤੱਕ ਹੈ, ਫਿਰ ਸਮਾਂ ਥੋੜਾ ਹੈ। ਪਹੁੰਚ ਅਪਰੋਚ ਬੇਸ਼ੱਕ ਠੀਕ ਹੈ, ਪਹੁੰਚ ਅਪਰੋਚ ਹੋ ਜਾਏਗੀ ਗੁਰੂ ਘਰਾਂ ਰਾਹੀਂ, ਉੱਥੋਂ ਦੀ ਸੰਸਥਾਵਾਂ ਰਾਹੀਂ, ਪਰ ਚੰਗਾ ਹੁੰਦਾ ਜੇ ਵੱਧ ਖੁੱਲ੍ਹਾ ਸਮਾਂ ਦਿੱਤਾ ਹੁੰਦਾ, ਕਿਉਂਕਿ NRIs ਕੋਲ ਸਮੁੱਚੀ ਪ੍ਰਕਿਰਿਆ ਦੇ ਲਈ ਜ਼ਿਆਦਾਤਰ ਜੇ ਸਮਾਂ ਆਪਾਂ ਦੇਖੀਏ ਤਾਂ ਸ਼ਨੀ ਐਤਵਾਰ ਜ਼ਿਆਦਾ ਹੁੰਦੇ ਨੇ, ਜਦੋਂ ਆਪਾਂ ਹੋਰ ਜਿਵੇਂ ਤੋਂ ਫਾਰਗ ਹੋ ਕੇ ਆਪਾਂ ਅਜਿਹੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਹਾਂ। ਸੋ ਚਲੋ ਇਹ ਪ੍ਰਕਿਰਿਆ ਅਪਣਾਈ, ਪਰ ਜਿਹੜੇ ਸਵਾਲ ਵੱਡੇ ਖੜੇ ਸੀ ਉਹ 5 ਮੈਂਬਰੀ ਕਮੇਟੀ ਨੂੰ, ਕੱਲ ਮੈਂ ਵੀ ਉੱਥੇ ਸੀਗਾ ਤੇ ਮੈਂ ਵੀ ਪੁੱਛਿਆ ਵੀ ਸੀਗਾ। ਮੈਂ ਕਿਹਾ ਵੀ ਸਵਾਲ ਤਾਂ ਇਹ ਕਿ ਤੁਸੀਂ ਇਹ ਮੁਕੰਮਲ ਕਰਕੇ ਆਪਣੀ ਪ੍ਰਕਿਰਿਆ ਨੂੰ, ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਫਿਰ ਕਿਸ ਰੂਪ 'ਚ ਜਾਓਗੇ? ਕੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੋਗੇ ਸਹੀ, ਜਾਂ ਖੁਦ ਅੱਗੇ ਪ੍ਰਕਿਰਿਆ? ਉਹ ਕਹਿੰਦੇ ਕਿ ਨਹੀਂ, ਅਕਾਲ ਤਖਤ ਸਾਹਿਬ ਨੂੰ ਸੌਂਪਣਾ ਤਾਂ ਨਹੀਂ, ਉੱਥੇ ਧੰਨਵਾਦ ਲਈ ਅਰਦਾਸ ਹੀ ਕਰਨੀ ਹੈ। ਕਿਉਂਕਿ ਸਾਨੂੰ ਜੋ ਹੁਕਮਨਾਮਾ ਹੋਇਆ ਸੀਗਾ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਮੁੜ ਸਰਜੀਤੀ ਲਈ ਕੰਮ ਕਰਨਾ। ਜੀ। ਸੋ ਮੁੜ ਸਰਜੀਤੀ ਦਾ ਮਤਲਬ ਇਹ ਕਿ ਇਹ ਡੈਲੀਗੇਟ ਵੀ ਚੁਣਨਗੇ, ਇਹ ਉਹਨਾਂ ਚੋਂ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਫਿਰ ਹੈ ਨਾ ਸਟੇਟ ਪੱਧਰੀ ਡੈਲੀਗੇਟ ਮੈਂਬਰ, ਉਹਨਾਂ ਚੋਂ ਫਿਰ ਕਾਰਜਕਾਰਨੀ ਤੁਸੀਂ ਕਹਿ ਸਕਦੇ ਹੋ ਕਿ ਸੂਬਾ ਪ੍ਰਧਾਨ ਜਾਂ ਪਾਰਟੀ ਦਾ ਪ੍ਰਧਾਨ। ਸੋ ਇਹਦਾ ਮਤਲਬ ਇਜਲਾਸ ਤੱਕ ਚੱਲੂਗਾ ਇਹਨਾਂ ਦਾ ਕੰਮ। ਜੀ ਬਿਲਕੁਲ। ਦੇਖੋ, ਜੇ ਉਸ ਸਥਿਤੀ ਜਾਊਗਾ, ਇਜਲਾਸ ਤੱਕ ਜਾਊਗਾ, ਫਿਰ ਤਾਂ ਇਹਦਾ ਮਤਲਬ ਇਹ ਵੀ ਖਤਰਾ ਖੜਾ ਹੋਊਗਾ ਕਿ ਕੱਲ ਨੂੰ ਦੂਸਰਾ ਅਕਾਲੀ ਦਲ ਡਾਇਰੈਕਟ ਕਰੂਗਾ। ਤੇ ਜਦੋਂ ਇਹ ਸਵਾਲ ਆਇਆ ਕਿ ਬਾਦਲ ਧਿਰ ਨੇ ਤੁਹਾਨੂੰ ਪ੍ਰਵਾਨ ਨਹੀਂ ਕਰਨਾ, ਤੁਸੀਂ ਕਹਿ ਰਹੇ ਹੋ ਅਸੀਂ ਸ਼੍ਰੋਮਣੀ ਅਕਾਲੀ ਦਲ ਆ। ਬਾਰ-ਬਾਰ ਕੱਲ ਦੀ ਪ੍ਰੈਸ ਕਾਨਫਰੰਸ 'ਚ 5 ਮੈਂਬਰਾਂ 'ਚੋਂ 3-4 ਮੈਂਬਰਾਂ ਨੇ ਬਾਰ-ਬਾਰ ਇਹ ਗੱਲ ਦੁਹਰਾਈ ਕਿ ਸਾਡੇ ਕੋਲ ਕੋਈ ਕਾਨੂੰਨੀ ਰਾਹ ਪਿਆ, ਅਸੀਂ ਕਾਨੂੰਨੀ ਰਾਹ ਤੇ। ਇਹਦਾ ਮਤਲਬ ਇਹ ਅਦਾਲਤ ਦੇ ਵਿੱਚ ਬਾਦਲ ਧਿਰ ਨੂੰ ਟੱਕਰਨ ਲਈ ਹੁਣ ਤਿਆਰ ਨੇ। ਅਦਾਲਤ 'ਚ ਬਾਦਲ ਧਿਰ ਨਾਲ 2-4 ਹੋਣ ਲਈ ਤਿਆਰ ਨੇ, ਤੇ ਇਹ ਮਾਮਲਾ ਅਦਾਲਤ ਤੱਕ ਜਾਣਾ ਹੀ ਜਾਣਾ। ਹੋ ਸਕਦਾ ਚੋਣ ਕਮਿਸ਼ਨ ਤੱਕ ਵੀ ਚਲਾ ਜਾਵੇ। ਮੈਂਬਰੀ ਵੱਧ ਕਿਹਦੇ ਕੋਲ ਆ, ਮੈਂਬਰੀ ਦਰੁਸਤ ਕਿਹਦੇ ਕੋਲ ਆ, ਤੇ ਉਹ ਤੋਂ ਬਾਅਦ ਫਿਰ ਪਾਰਟੀ ਚੋਣ ਨਿਸ਼ਾਨ, ਪਾਰਟੀ ਦਫ਼ਤਰ, ਇਹ ਸਾਰੇ ਤੇ ਆ ਕੇ ਘਸਮਾਨ ਤਾਂ ਅਸਲੀ ਤੱਕੜੀ ਤੇ ਪੈਣਾ। ਤੇ ਭਾਈ ਜਦੋਂ ਤੱਕੜੀ ਦਾ ਮਸਲਾ ਆਊਗਾ, ਫਿਰ ਜਿਹਦਾ ਵਜਨ ਵੱਧ ਹੋਊਗਾ ਹੈ ਨਾ, ਉਹ ਲੈ ਜਾਊਗਾ। ਸੋ ਦੇਖਦੇ ਹਾਂ ਜੀ। ਔਰ ਖਾਸ ਕਰਕੇ ਇਹਦੇ ਵਿੱਚ ਬੀਜੇਪੀ ਦੀ ਭੂਮਿਕਾ ਵੀ ਅਹਿਮ ਰਹੂਗੀ, ਮੈਂ ਇਹ ਮਹਿਸੂਸ ਕਰਦਾ। ਜਿਵੇਂ ਕੇਂਦਰੀ ਅਦਾਰਿਆਂ ਨੂੰ, ਚੋਣ ਕਮਿਸ਼ਨ ਨੂੰ ਜਾਂ ਇਹਨਾਂ ਸਾਰਿਆਂ ਨੂੰ ਆਪਣੇ ਕੰਟਰੋਲ 'ਚ ਕੀਤਾ ਹੋਇਆ, ਉੱਥੇ ਬੀਜੇਪੀ ਵੀ ਡਿਸਾਈਡ ਕਰਨ ਵਾਲੇ ਪਾਸੇ ਨੂੰ ਤੁਰੂਗੀ ਕਿ ਬਈ ਕਿ ਦੇਖਦੇ ਹਾਂ ਜੀ, ਜਿਹਦੇ ਨਾਲ ਸਾਡਾ ਰਾਬਤਾ ਬਣਦਾ ਹੋਊਗਾ ਫਿਰ ਉਹਨੂੰ ਉਹ ਹਵਾ ਵੱਧ ਦੇਣਗੇ, ਉਹਨੂੰ ਤਾਕਤ ਵੱਧ ਦੇਣਗੇ। ਸੋ ਜਿਸ ਤਰ੍ਹਾਂ ਸ਼ਿਵ ਸੈਨਾ ਨਾਲ ਹੋਇਆ ਜਿਸ ਤਰ੍ਹਾਂ ਉੱਥੇ NCP ਨਾਲ ਹੋਇਆ, ਕਿ ਉਸ ਤਰ੍ਹਾਂ ਦਾ ਵਰਤਾਰਾ ਹੁਣ ਇੱਥੇ ਸੁਖਬੀਰ ਬਾਦਲ ਦੀ ਧਿਰ ਨਾਲ ਉਵੇਂ ਹੋਣਾ, ਜਾਂ ਸੱਚਮੁੱਚ ਇਹ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਹੁਣ ਆਉਣ ਵਾਲਾ ਸਮਾਂ ਕਾਫੀ ਅਹਿਮ ਰਹਿਣ ਵਾਲਾ, ਖਾਸ ਕਰ ਅਕਾਲੀ ਸਿਆਸਤ ਲਈ ਤਾਂ। ਤੇ ਇੰਤਜ਼ਾਰ ਕਰ ਲੈਣਾ ਚਾਹੀਦਾ ਜੀ, ਹੁਣ ਤਾਂ ਪ੍ਰਕਿਰਿਆ ਨੇੜੇ ਲੱਗਣ ਵਾਲੀ ਹੈ। ਹਾਂਜੀ ਬਿਲਕੁਲ। ਦੇਖੋ ਸ਼ਰਮਾ ਜੀ, ਇਹ ਹੈ ਵੀ ਦੋਨੇ ਧਿਰਾਂ, ਹੁਣ ਜਿਹੜੀ ਇਹ ਧਿਰ ਵੀ ਹੈ ਤਾਂ ਅਕਾਲੀ ਦਲ ਦੇ ਵਿੱਚੋਂ ਹੀ, ਜਦੋਂ ਸਮੁੱਚੀ ਲੀਡਰਸ਼ਿਪ ਦਾ ਜਿਹੜਾ ਭਰੋਸਾ ਉਹ ਟੁੱਟਦਾ, ਫਿਰ ਉਹਨੂੰ ਬਹਾਲ ਕਰਨਾ ਬਹੁਤ ਔਖਾ। ਜਦੋਜਹਿਦ ਇਹਨਾਂ ਨੂੰ ਵੀ ਕਰਨੀ ਪਊਗੀ। ਇਹ ਨਹੀਂਗਾ ਕਿ ਇਹ ਸਿਰਫ ਇਸੇ ਗੱਲ ਦੇ ਉੱਤੇ ਹੀ ਆਪਦੇ ਵੱਲ ਲੋਕਾਂ ਨੂੰ ਕਰ ਲੈਣਗੇ ਕਿ ਬਾਦਲ ਆਏ ਸੀ, ਬਾਦਲ ਉਹ ਸੀ। ਵਿੱਚੋਂ ਹੀ ਨੇ ਲੋਕਾਂ ਇਹ ਸਵਾਲ ਮੂਹਰੇ ਖੜਾ ਹੋਊਗਾ ਹਮੇਸ਼ਾ ਦੀ ਤਰ੍ਹਾਂ, ਵੀ ਤੁਸੀਂ ਵੀ ਤਾਂ ਉਹਨਾਂ ਦੇ ਵਿੱਚੋਂ ਹੀ ਆ। ਨਹੀਂ, ਉਹ ਕਿੰਨੇ ਜਿੰਨੇ ਉਸ ਦਿਨ ਖੜਾ ਕੇ ਮਾਨਯੋਗ ਜੱਜ ਸਾਹਿਬਾਨ ਨੇ ਕਿਹਾ ਸੀਗਾ ਕਿ ਤੁਸੀਂ ਪੰਥਕ ਤੌਰ ਤੇ ਆਧਾਰ ਗਵਾ ਚੁੱਕੇ ਹੋ, ਜਿੰਨਿਆਂ ਨੂੰ ਕਿਹਾ ਸੀ ਉਹਨਾਂ 'ਚੋਂ 2-4 ਤਾਂ ਇਹ ਵੀ ਨਾਲ ਲਈ ਫਿਰਦੇ ਨੇ। ਸਹੀ, ਬਿਲਕੁਲ ਸਹੀ ਹੈ। ਤੇ ਮੈਂ ਕੱਲ ਪੁੱਛਿਆ ਸੀ, ਮੈਂ ਕਿਹਾ ਵੀ ਮੈਂ ਦੇਖਿਆ ਕਿ ਤੁਹਾਡੇ ਨਾਲ ਲੱਕੜ ਨਾਲ ਲੋਹਾ ਤਰਨ ਨੂੰ ਫਿਰਦਾ, ਤਾਰਨਾ ਤੁਸੀਂ ਉਹ ਲੋਹਾ? ਤੇ ਉਹ ਫਿਰ ਉਹਦੇ ਪਰ ਖੁੱਲ ਕੇ ਜਵਾਬ ਨਹੀਂ ਦਿੱਤਾ।
ਜੀ ਜੀ ਸਵਾਲ ਤਾਂ ਹੋਣਗੇ ਜੀ। ਹਾਂ ਬਿਲਕੁਲ। ਲਾਇਸੈਂਸ ਘੁਟਾਲੇ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ ਸਸਪੈਂਡ ਪੁਲਿਸ ਅਧਿਕਾਰੀ ਸੀ ਤੇ ਉਹ ਅਸਲ ਦੇ ਵਿੱਚ ਕਹਿੰਦੇ ਛੁੱਟੀ ਤੇ ਸੀਗੇ ਜੀ। ਇਹ ਬਹੁਤ ਵੱਡਾ ਇੱਕ ਨਾ ਢੰਗ ਤਰੀਕਾ ਹੈ ਆਮ ਆਦਮੀ ਪਾਰਟੀ ਦਾ ਕਿ ਜਦ ਕੋਈ ਕੰਮ ਕਰਦੀ ਆ ਫਿਰ ਤਾਂ ਐਂ ਢੋਲ ਦੇ ਉੱਤੇ ਡਗਾ ਲਾ ਕੇ ਕਰਦੀ ਹੈ ਕਿ ਲਓ ਜੀ ਦੁਨੀਆ ਤੋਂ ਨਿਆਰਾ ਅਸੀਂ ਆਹ ਕਰਤਾ, ਤੇ ਫਿਰ ਜਦ ਪਿਛਾਂ ਨੂੰ ਭੱਜਦੀ ਆ, ਯੂ ਟਰਨ ਲੈਂਦੀ ਆ, ਮੋੜਾ ਕੱਟਦੀ ਆ, ਫਿਰ ਪਤਾ ਵੀ ਲੱਗਣ ਦੇਣ ਦੀ ਕੋਸ਼ਿਸ਼ ਕਰਦੀ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ। ਡਰਾਈਵਿੰਗ ਲਾਇਸੈਂਸ ਘੁਟਾਲੇ ਮਾਮਲੇ 'ਚ ਇਹਨਾਂ ਨੇ 2 ਵੱਡੇ ਅਧਿਕਾਰੀ ਟੰਗੇ, ਇੱਕ AIG ਰੈਂਕ ਦਾ, ਇੱਕ SSP ਰੈਂਕ ਦਾ। ਜੀ ਜੀ। AIG ਸਵਰਨਦੀਪ ਸਿੰਘ ਤੇ SSP ਹਰਪ੍ਰੀਤ ਸਿੰਘ ਨੂੰ ਇਹਨਾਂ ਨੇ ਸਸਪੈਂਡ ਕੀਤਾ ਲਾਇਸੈਂਸ ਘੁਟਾਲੇ ਮਾਮਲੇ 'ਚ। ਤੇ ਉਸ ਤੋਂ ਬਾਅਦ ਕਹਿੰਦੇ ਜੀ ਅਫਸਰਾਂ ਦਾ ਦਬਾਅ ਬਹੁਤ ਵੱਧ ਗਿਆ ਇਹਨਾਂ ਤੇ। ਤੇ ਜਦੋਂ ਇਹਨਾਂ ਦੇ ਸਾਥੀਆਂ ਦੇ ਅਫਸਰਾਂ ਨੇ ਦਬਾਅ ਬਣਾਇਆ, ਕਹਿੰਦੇ ਜੀ ਬਹੁਤ ਕਿ ਨਹੀਂ ਜੀ ਐਂ ਨਾ ਕਰੋ, ਇਹ ਐਂ ਹੋ ਜੂ ਜੀ, ਕਿਉਂਕਿ ਇਹ ਢੰਗ ਤਰੀਕਾ ਆਪਾਂ ਪਹਿਲਾਂ ਵੀ ਦੇਖਿਆ, ਚਾਹੇ ਤਹਿਸੀਲਦਾਰਾਂ ਦੇ ਮਾਮਲੇ 'ਚ ਹੋਵੇ, ਚਾਹੇ ਹੈ ਨਾ ਸਕੱਤਰੇਤ ਵਾਲੇ ਕੁਝ ਅਧਿਕਾਰੀਆਂ ਦੇ ਮਾਮਲੇ 'ਚ ਹੋਵੇ, ਫਿਰ ਅਫਸਰਾਂ ਦੇ ਦਬਾਅ ਹੇਠ ਤਾਂ ਸਰਕਾਰ ਆ ਜਾਂਦੀ ਹੈ। ਹੁਣ ਕਹਿੰਦੇ ਜੀ ਇਹ ਜਿਹੜੇ ਬਹਾਲ ਕਰਦੇ ਆ ਸੀ ਇਹਨਾਂ ਦੋਨਾਂ ਨੂੰ, ਅਸਲ 'ਚ ਕਹਿੰਦੇ ਜੀ ਇਹਨਾਂ ਦਾ ਘੁਟਾਲੇ ਨਾਲ ਤਾਂ ਕੋਈ ਸੰਬੰਧ ਨਹੀਂ ਸੀ। ਠੀਕ ਹੈ। ਇਹਨਾਂ ਨੇ ਘੁਟਾਲੇ ਵਾਲਿਆਂ ਤੇ ਕਾਰਵਾਈ ਕਰਨ 'ਚ ਢਿੱਲ ਮੱਠ ਵਰਤੀ ਸੀ, ਇਸ ਲਈ ਇਹਨਾਂ ਨੂੰ ਸਸਪੈਂਡ ਕੀਤਾ ਸੀ। ਤੇ ਹੁਣ ਜਦੋਂ ਇਹਨਾਂ ਦੀ ਬਹਾਲੀ ਕਰ ਰਹੇ ਆ ਤਾਂ ਸਸਪੈਂਡ ਵਾਲਾ ਪੀਰੀਅਡ ਵੀ ਡਿਊਟੀ ਮੰਨਿਆ ਜਾਊਗਾ। ਅੱਛਾ ਠੀਕ ਆ ਪ੍ਰਵੀਨ ਜੀ, ਵੈਸੇ ਹੀ ਜਦੋਂ ਬੰਦਾ ਸਸਪੈਂਡ ਹੁੰਦਾ ਉਹਦੀ ਤਨਖਾਹ ਤੁਹਾਨੂੰ ਮਿਲੇ ਰਹੀ ਹੁੰਦੀ ਹੈ। ਤੇ ਜੇ ਹੁਣ ਤੁਸੀਂ ਉਹਨੂੰ ਬਹਾਲ ਕਰਤਾ ਔਰ ਇਹ ਕਹਿ ਕੇ ਬਹਾਲ ਕਰਤਾ ਕਿ ਤੇਰਾ ਉਹ ਸਸਪੈਂਡ ਵਾਲਾ ਪੀਰੀਅਡ ਵੀ ਡਿਊਟੀ ਮੰਨਿਆ ਜਾਊਗਾ, ਇਹਦਾ ਮਤਲਬ ਤਾਂ ਫਿਰ ਅਗਲਾ ਫਰਲੋ ਤੇ ਸੀ ਭਾਈ, ਫਿਰ ਤਾਂ ਫਿਰ ਤਾਂ ਉਹਦੇ ਲਈ ਛੁੱਟੀ ਹੋ ਸੀ, ਹੈ ਨਾ, ਤੇ ਉਹਦੀ ਤਨਖਾਹ ਤਾਂ ਪੂਰੀ ਮਿਲਣੀ ਹੁਣ ਉਹਨੂੰ। ਸਹੀ ਹੈ, ਇੱਕ ਪਹਿਲੂ ਹੈ। ਦੂਸਰਾ, ਜੇ ਇਹਨਾਂ ਦਾ ਰੋਲ ਨਹੀਂ ਸੀ ਸਵਰਨਦੀਪ ਦਾ ਔਰ ਹਰਪ੍ਰੀਤ ਸਿੰਘ ਦਾ, ਹਾਂਜੀ, ਫਿਰ ਤੁਸੀਂ ਇਹ ਬਦਨਾਮ ਕਿਉਂ ਕੀਤੇ ਵੀ? ਸਹੀ, ਬਿਲਕੁਲ ਇਹ ਵੀ ਸਵਾਲ ਖੜਾ ਹੋਊਗਾ। ਤੁਸੀਂ ਇਹਨਾਂ ਨੂੰ ਇਸ ਘੇਰੇ 'ਚ ਕਿਉਂ ਲਿਆਂਦਾ? ਇਹ ਉਵੇਂ ਹੀ ਹੈ ਜਿਵੇਂ ਵਿਜੇ ਸਿੰਗਲਾ ਨੂੰ ਮੁੱਖ ਮੰਤਰੀ ਸਾਹਿਬ ਕੋਲ ਬਿਠਾ ਕੇ ਆਪ ਕਹਿੰਦੇ ਰਹੇ ਕਿ ਜੀ ਇਹ ਕਮਿਸ਼ਨ ਖਾਂਦਾ। ਜਦੋਂ ਅਦਾਲਤ 'ਚ ਵਾਰੀ ਆਈ ਤਾਂ ਮੁੱਖ ਮੰਤਰੀ ਸਾਹਿਬ ਦੀ ਤਾਂ ਪੁਲਿਸ ਨਹੀਂ ਖੜੀ ਉੱਥੇ। ਮੁੱਖ ਮੰਤਰੀ ਨੇ ਚੰਗਾ ਤਾਂ ਇਹ ਸੀਗਾ ਮੁੱਖ ਮੰਤਰੀ ਜਾ ਕੇ ਬਿਆਨ ਦਿੰਦਾ ਉੱਥੇ। ਜੀ ਜੀ ਬਿਲਕੁਲ। ਤੇ ਉਹੀ ਵਿਜੇ ਸਿੰਗਲਾ ਤੇ ਉਹੀ ਸਰਕਾਰ ਸਾਰਾ ਕੁਝ ਠੀਕ ਹੈ। ਫਿਰ ਤੁਸੀਂ ਦਾ ਮਤਲਬ ਜਾਂ ਤਾਂ ਉਹਨੂੰ ਜਦ ਝੂਠਾ ਬਦਨਾਮ ਕੀਤਾ ਸੀ ਜਾਂ ਸੈਟਿੰਗ ਕਰਕੇ ਕਾਰਵਾਈ ਕੀਤੀ ਆ। ਹੁਣ ਇੱਥੇ ਜਾਂ ਤਾਂ ਇਹ ਝੂਠੇ ਬਦਨਾਮ ਕੀਤੇ ਸੀ ਜਾਂ ਹੁਣ ਕੋਈ ਸੈਟਿੰਗ ਹੋ ਗਈ ਹੈ ਤੁਹਾਡੀ ਇਹਨਾਂ ਨਾਲ। ਜੀ ਜੀ। ਸੋ ਵਿਰੋਧੀ ਧਿਰ ਤਾਂ ਸਵਾਲ ਕਰਨਗੇ ਹੀ। ਬਾਜਵਾ ਪੁੱਛੀ ਜਾਂਦਾ, ਕਹਿੰਦਾ ਭਾਈ ਇਹ ਡਰਾਉਣ ਦੀ ਰਾਜਨੀਤੀ ਹੈ ਕਿ ਸੈਟਿੰਗ ਦੀ ਰਾਜਨੀਤੀ ਹੈ? ਮਜੀਠੀਆ ਪੁੱਛੀ ਜਾਂਦਾ, ਕਹਿੰਦਾ 25 ਦਿਨਾਂ ਲਈ ਕਰਪਟ ਸੀ, ਹੁਣ ਇਮਾਨਦਾਰ ਹੋ ਗਏ। ਕਹਿੰਦਾ ਇਹ ਤਰੀਕਾ ਕਿਹੜਾ? ਤੇ ਉਧਰ ਆਮ ਆਦਮੀ ਪਾਰਟੀ ਕਹਿੰਦੀ ਨਹੀਂ ਜੀ ਬਿਨਾਂ ਦਬਾਅ ਤੋਂ ਫੈਸਲੇ ਲੈ ਰਹੇ ਆ, ਇਹ ਤਾਂ ਵਿਰੋਧੀ ਧਿਰ ਰਾਜਨੀਤੀ ਕਰਦੀ ਹੈ। ਕਮਾਲ ਆ ਜੀ ਜੀ। ਸੋ ਇਸ ਲਈ ਇਹਨਾਂ ਦੇ ਢੰਗ ਤਰੀਕੇ, ਮੈਂ ਪਹਿਲਾਂ ਵੀ ਕਹਿੰਦਾ ਰਹਿਣਾ ਕਿ ਜਿਨ੍ਹਾਂ ਦੀ ਵੀ ਸਸਪੈਂਡ ਹੋਣ ਦੀ ਖਬਰ ਆਉਂਦੀ ਉਹਨਾਂ ਦੀ ਕਦੇ ਬਹਾਲੀ ਦਾ ਪਤਾ ਨਹੀਂ ਲੱਗਦਾ। ਉਹ ਪੰਚਾਇਤ ਵਾਲੇ ਸਸਪੈਂਡ ਕਰਤੇ ਜੀ ਕਿ ਇਹਨਾਂ ਨੇ ਪੰਚਾਇਤਾਂ ਭੰਗ ਕਰਨ ਦਾ ਗਲਤ ਫੈਸਲਾ ਲਿਆ ਸੀ, ਬਾਅਦ ਚੋਂ ਬਾਹਰ ਵੀ ਹੋ ਗਏ ਅਗਲੇ। ਜੀ ਫਿਰ ਇਹ ਡਰਾਮੇਬਾਜ਼ੀ ਕਿਉਂ? ਇਹ ਬਿਲਕੁਲ ਜੀ ਇਹ ਲਾਇਸੈਂਸ ਘੁਟਾਲੇ ਮਾਮਲੇ 'ਚ ਜਿਹੜੇ ਸਸਪੈਂਡ ਸੀ, ਇਹ ਕਹਿਣ ਨੂੰ ਸਸਪੈਂਡ ਸੀ, ਸਾਨੂੰ ਤਾਂ ਅਗਲੇ ਛੁੱਟੀ ਦੇ ਸੀ ਭਾਈ। ਛੁੱਟੀ ਦੇ ਸੀ ਬਿਲਕੁਲ, ਜਦੋਂ ਪੱਤੇ ਤੇ ਉਹ ਸਾਰਾ ਕੁਝ ਮਿਲ ਹੀ ਜਾਣਾ ਫਿਰ ਛੁੱਟੀ ਤੇ ਹੀ ਸੀਗੇ ਜੀ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗੱਲ ਕਰੀਏ, ਕਹਿੰਦੇ ਇਹਨਾਂ ਨੂੰ ਸੰਸਦ ਰਤਨ ਮਿਲਣਾ ਜੀ। ਬਿਲਕੁਲ ਜੀ, ਚੰਨੀ ਸਾਹਿਬ ਦੀ ਕਾਟੋ ਫੁੱਲਾਂ ਤੇ ਖੇਡਦੀ ਆ ਇਹਨਾਂ ਦੀ। ਅਸਲ ਦੇ ਵਿੱਚ ਕੀ ਆ ਕਿ ਸੰਸਦ ਦੇ ਵਿੱਚ ਹਰ ਵਾਰ ਇਹ ਪ੍ਰਕਿਰਿਆ 2010 ਤੋਂ ਸ਼ੁਰੂ ਹੋਈ ਸੀ। ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵੱਲੋਂ 2010 'ਚ ਇਹ ਇਨਾਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਹੁਣ ਤੱਕ 17 ਮੈਂਬਰ ਪਾਰਲੀਮੈਂਟ ਨੂੰ, 2 ਲੋਕ ਸਭਾ ਦੇ ਕਮੇਟੀਆਂ ਦੇ ਮੁਖੀਆਂ ਨੂੰ ਇਹਦੇ ਲਈ ਚੁਣਿਆ ਜਾ ਚੁੱਕਿਆ। ਤੇ ਉਸ ਪ੍ਰਕਿਰਿਆ ਦੇ ਵਿੱਚ ਹੁਣ ਚਰਨਜੀਤ ਚੰਨੀ ਹੋਰੀ ਕਹਿੰਦੇ ਜੀ ਉੱਥੇ ਸੰਸਦ ਦੇ ਵਿੱਚ ਕਿਸਾਨੀ ਮਸਲਿਆਂ ਨੂੰ, ਖੇਤੀ ਮਸਲਿਆਂ ਨੂੰ, ਖੇਤ ਮਜ਼ਦੂਰ ਦੇ ਮਸਲਿਆਂ ਨੂੰ ਤੇ ਹੋਰ ਮਸਲਿਆਂ ਨੂੰ ਤਾਂ ਸਹੀ ਉਜਾਗਰ ਕਰੇ ਪਾਏ। ਹਾਂਜੀ, ਪਰ ਇਹਦੇ ਨਾਲ ਨਾਲ ਉਹਨਾਂ ਨੇ ਕਹਿੰਦੇ ਜੀ ਕਿ ਜਿਹੜੀ ਸਮੁੱਚੇ ਸੰਸਦ ਦੇ ਮੈਂਬਰ ਹੁੰਦੇ ਨੇ, ਜਿੰਨੇ ਹੈ ਨਾ ਮੈਂਬਰ ਪਾਰਲੀਮੈਂਟ ਹੁੰਦੇ ਨੇ, ਉਹਨਾਂ ਦੀ ਓਵਰਆਲ ਉੱਥੇ ਦੀ ਕੀ ਭੂਮਿਕਾ ਰਹੀ ਹੈ, ਉਹਨਾਂ ਨੇ ਕਿੰਨੀਆਂ ਹਾਜ਼ਰੀਆਂ ਲਾਈਆਂ, ਜਿੰਨੇ ਦਿਨ ਸੈਸ਼ਨ ਚੱਲਿਆ ਉਹਦੇ ਵਿੱਚ ਮੌਜੂਦਗੀ ਕਿੰਨੀ ਹੈ ਤੁਹਾਡੀ, ਫਿਰ ਤੁਸੀਂ ਕਿੰਨੇ ਸਵਾਲ ਪੁੱਛੇ, ਉਸ ਸਵਾਲਾਂ ਦਾ ਵਜਨ ਕਿਹੋ ਜਿਹਾ ਸੀ, ਨਿੱਜੀ ਸੀ, ਕਿਸੇ ਸੂਬੇ ਨਾਲ ਸੀ, ਮੁਲਕ ਨਾਲ ਸੀ, ਕਿਸ ਤਰ੍ਹਾਂ ਦੀ ਸੀ, ਫਿਰ ਤੁਹਾਡੀ ਪੇਸ਼ਕਾਰੀ ਕਿਹੋ ਜਿਹੀ ਰਹੀ, ਫਿਰ ਤੁਸੀਂ ਉੱਥੋਂ ਦੇ ਬਹਿਸ ਦੇ ਵਿੱਚ ਕਿਵੇਂ ਹਿੱਸਾ ਲਿਆ, ਸਮੁੱਚੀ ਪ੍ਰਕਿਰਿਆ 'ਚ ਤੁਸੀਂ ਕਿਵੇਂ ਵਿਚਰੇ, ਤੁਹਾਡਾ ਵਿਵਹਾਰ ਕਿਹੋ ਜਿਹਾ ਰਿਹਾ। ਇਹ ਕਿੰਨੀਆਂ ਚੀਜ਼ਾਂ ਕਾਊਂਟ ਹੁੰਦੀਆਂ ਨੇ। ਕਹਿੰਦੇ ਜਿਹ ਤੋਂ ਬਾਅਦ ਇਹ ਚੋਣ ਹੁੰਦੀ ਹੈ। ਸੋ ਸਾਰੀ ਪ੍ਰਕਿਰਿਆਵਾਂ 'ਚੋਂ ਪਾਸ ਹੋ ਕੇ ਨਿਕਲ ਕੇ ਚਰਨਜੀਤ ਚੰਨੀ ਨੂੰ ਕਹਿੰਦੇ ਜੀ ਸੰਸਦ ਰਤਨ ਦੇਣ ਦਾ ਫੈਸਲਾ ਹੋਇਆ। ਔਰ ਮੈਂ ਦੱਸ ਦਿਆਂ ਜੀ, ਇਹ ਜੇ 2010 ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ,
ਤਾਂ ਹਾਂਜੀ ਇਹ 16 ਸਾਲਾਂ 'ਚ ਪਹਿਲੀ ਵਾਰ ਪੰਜਾਬ ਨੂੰ ਤੇ ਪਹਿਲੀ ਵਾਰ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਮਿਲਣ ਜਾ ਰਹੀ ਹੈ ਅੱਛਾ ਤੇ ਉਹ ਚਰਨਜੀਤ ਚੰਨੀ ਹੈ। ਸੋ ਜੀ ਹੋ ਸਕਦਾ ਹੈ ਕਿ ਇਹ ਸੰਸਦ ਰਲ ਮਿਲਣ ਤੇ ਕਈ ਕਾਂਗਰਸੀ ਉਹਦੇ ਖੁਸ਼ ਨਾ ਹੋਣ, ਹੂੰ ਕਿਉਂਕਿ ਨਾਲ ਦੇ ਸਾਥੀ ਦਾ ਪਤਾ ਹੀ ਹੈ ਨਾ ਇਹਨਾਂ ਦਾ ਆਪਸ 'ਚ ਅੰਦਰ ਕੀ ਘਸਮਾਣਾ ਕਾਂਗਰਸ 'ਚ। ਹੂੰ ਚੱਲ ਹੋਰ ਨਾ ਹੋਵੇ, ਅਗਲੇ ਦਾ ਆਕਾ ਖੁਸ਼ ਹੋ ਗਿਆ ਹੋਊਗਾ, ਰਾਹੁਲ ਗਾਂਧੀ ਨਾਲ ਚੰਗਾ ਜਿਹਾ ਰਹਿੰਦਾ ਉੱਥੇ ਜ਼ਰੂਰ ਹਾਂਜੀ ਹੋਰ ਨੰਬਰ ਬਣ ਗਏ ਚੰਨੀ ਦੇ, ਮੈਨੂੰ ਲੱਗਦਾ ਜੀ ਹੈ ਨਾ। ਤੇ ਜੀ ਚੰਨੀ ਲਈ ਵਧੀਆ ਜੀ, ਅਗਲੇ ਦੀ ਕਾਟੋ ਫੁੱਲਾਂ ਤੇ ਆ। ਦੇਖੋ ਇਹ ਕਈ ਵਾਰੀ ਨਾ ਕਿਸੇ ਬੰਦੇ ਦੇ ਹਿੱਸੇ ਆਇਆ ਹੁੰਦਾ ਸ਼ਰਮਾ ਜੀ, ਉਹਦਾ ਕੋਈ ਵੀ ਕੰਮ ਚਾਹੇ ਛੋਟਾ ਹੀ ਕਰਦੇ ਪਰ ਉਹਦਾ ਜਿਹੜਾ ਪ੍ਰਭਾਵ ਆ ਉਹ ਵੱਡਾ ਸਿਰਜ ਜਾਂਦਾ। ਇਹ ਚਰਨਜੀਤ ਚੰਨੀ ਕਈ ਵਾਰੀ ਨਾ ਵੈਸੇ ਤਾਂ ਦੇਖਣ ਨੂੰ ਲੱਗਦਾ ਮੰਜਾ ਵੀ ਬੁਣ ਲੈਣਾ, ਮੈਂ ਆਹ ਵੀ ਕਰ ਲੈਣਾ, ਉਹਦੇ ਤੋਂ ਤਾਂ ਪ੍ਰਭਾਵ ਇਹਨਾਂ ਦਾ ਸਿਰਜਿਆ ਗਿਆ ਸੀ, ਥੋੜਾ ਜਿਹਾ ਨੈਗੇਟਿਵ ਲੋਕ ਮਖੌਲ ਕਰਦੇ ਸੀ। ਪਰ ਉਸ ਤੋਂ ਬਾਅਦ ਜਦੋਂ ਸੀਰੀਅਸ ਤੌਰ ਦੇ ਉੱਤੇ ਖਾਸ ਕਰਕੇ ਸੰਸਦ ਦੇ ਵਿੱਚ 3-4 ਭਾਸ਼ਣ ਦਿੱਤੇ, ਫਿਰ ਆਪਾਂ ਇੱਕ ਦਿਨ ਕਿਸਾਨਾਂ ਦੀ ਕਮੇਟੀ ਦੇ ਮਾਮਲੇ ਦੇ ਉੱਤੇ ਗੱਲ ਕੀਤੀ ਸੀ ਵੀ ਉਸ ਕਮੇਟੀ ਦੇ ਵਿੱਚ ਜਿਹੜੀਆਂ ਉਹਨਾਂ ਨੇ ਰੈਕਮੈਂਡੇਸ਼ਨ ਕੀਤੀਆਂ ਚਰਨਜੀਤ ਚੰਨੀ ਨੇ ਉਹ ਵਧੀਆ ਸੀ। ਮੋਦੀ ਦੇ ਦੌਰੇ ਦੇ ਉੱਤੇ ਜਦੋਂ ਪੰਜਾਬ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਪਰਚੇ ਦਰਜ ਕਰਨ ਸਟੈਂਡ ਲਿਆ ਸੀ। ਸੋ ਇਹ ਚੀਜ਼ਾਂ ਕੁਛ ਲਮੇ ਹੀ ਹੁੰਦੇ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਫੈਸਲਾ ਲੈਣ ਦੇ, ਪਰ ਉਹ ਫੈਸਲੇ ਤੁਹਾਡੀ ਅਗਲਾ ਫਿਊਚਰ ਕੀ ਹੋਊਗਾ, ਗੁੱਡ ਬੁੱਕ 'ਚ ਤੁਸੀਂ ਕਿਵੇਂ ਆਓਗੇ। ਜਿਵੇਂ ਹੁਣ ਤੁਸੀਂ ਰਾਹੁਲ ਗਾਂਧੀ ਦਾ ਜ਼ਿਕਰ ਕਰਕੇ ਹਟੇ ਹੋ, ਇਹ ਉਹਨਾਂ ਫੈਸਲਿਆਂ ਤੇ ਡਿਪੈਂਡ ਕਰਦਾ, ਉਹਨਾਂ ਮਰਹਲੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਦੋਂ ਕੀ ਐਕਟ ਕੀਤਾ ਸੀ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਵਰਵੀਨ, ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।